ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ, ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 25 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਨੀਰੋ ਦੀ ਬੰਸਰੀ ਤੋਂ। ਇੱਕ ਸਮਾਂ ਸੀ, ਮੈਂ ਦੱਸ ਰਿਹਾ ਮੇਰਾ ਇਸ ਮੁਹਾਵਰੇ ਨਾਲ ਕਦੋਂ ਵਾਹ ਵਾਸਤਾ ਪਿਆ, ਜਦੋਂ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਹੋ ਰਹੀਆਂ ਸਨ, ਜਦੋਂ ਪੰਜਾਬ ਦੇ ਵਿੱਚ ਕਿਸਾਨੀ ਦਾ ਬਹੁਤ ਬੁਰਾ ਦੌਰ ਸੀ, ਜਦੋਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਸੀ ਤੇ ਉਦੋਂ ਇੱਥੇ ਅਕਾਲੀ ਦਲ ਬਾਦਲ ਦੀ ਸਰਕਾਰ ਸੀ। ਤਾਂ ਉਦੋਂ ਇਹ ਡਾਇਲੋਗ ਜਿਹੜਾ ਉਹ ਅਕਸਰ ਹੀ ਜਦੋਂ ਸਰਕਾਰ ਕੋਈ ਸਮਾਗਮ ਕਰਦੀ ਸੀ ਇਹਨਾਂ ਦੁੱਖਾਂ ਤਕਲੀਫਾਂ ਦੇ ਉੱਤੇ ਜਾਂ ਕੁਝ ਵੀ ਇਹਨਾਂ ਨੂੰ ਨਜ਼ਰਅੰਦਾਜ਼ ਕਰਕੇ, ਤਾਂ ਉਦੋਂ ਨੀਰੋ ਵਾਲਾ ਜਿਹੜਾ ਡਾਇਲੋਗ ਹੈ ਉਹ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਮਕਬੂਲ ਹੋਇਆ ਸੀ। ਉਸੇ ਤਰ੍ਹਾਂ ਦੀ ਜਿਹੜੀ ਤਰਾਸਦੀ ਕਹਿ ਲਓ, ਉਸੇ ਤਰ੍ਹਾਂ ਦੇ ਹਾਲਾਤ ਕਹਿ ਲਓ, ਇੱਕ ਵਾਰ ਫਿਰ ਤੋਂ ਬਣਦੇ ਜਾ ਰਹੇ ਨੇ। ਪੰਜਾਬ ਦੇ ਇੱਕ ਜਿਹੜਾ ਹਿੱਸਾ ਪੰਜਾਬ ਦਾ ਵੱਡਾ, ਉਹ ਹੜ੍ਹਾਂ ਦੀ ਮਾਰ ਹੇਠ ਹੈ। ਇਸ ਟਾਈਮ ਕਈ ਜ਼ਿਲ੍ਹੇ ਹੜ੍ਹਾਂ ਦੀ ਤਬਾਹੀ ਦੇ ਮੰਜ਼ਰ ਦੇਖ ਰਹੇ ਨੇ, ਖੇਤ ਡੁੱਬ ਰਹੇ ਨੇ, ਲੋਕਾਂ ਨੂੰ ਪਲਾਇਨ ਕਰਨਾ ਪੈ ਰਿਹਾ, ਪਰ ਕਹਿੰਦੇ ਕਿ ਪੰਜਾਬ ਹੜ ਰਿਹਾ ਤੇ ਮਾਣ ਬਾਂਸਰੀ ਵਜਾ ਰਿਹਾ ਜੀ। ਬਿਲਕੁਲ ਜੀ, ਤੁਸੀਂ ਦੁਰਸਤ ਫਰਮਾਇਆ ਪ੍ਰਵੀਨ ਜੀ। ਇਹ ਰੋਮ ਨਾਲ ਜੁੜੀ ਜੀ ਕਹਾਵਤ ਹੈ, ਜਿਹੜੀ ਪ੍ਰਚਲਿਤ ਹੈ ਹਕੀਕਤ ਤੋਂ ਹੀ, ਕਿਉਂਕਿ ਕਹਾਵਤਾਂ ਸੱਚਾਈ ਚੋਂ ਜਨਮਦੀਆਂ ਜਿਹੜੇ ਹੈ ਨਾ। ਤਾਂ ਉਹ ਕਹਿੰਦੇ ਕਿ ਰੋਮ ਸੜ ਰਿਹਾ ਸੀ ਤੇ ਨੀਰੂ ਬਾਂਸਰੀ ਵਜਾ ਰਿਹਾ ਸੀ। ਸੋ ਅੱਜ ਪੰਜਾਬ ਡੁੱਬ ਰਿਹਾ ਤੇ ਸਾਡੇ ਵਾਲਾ ਨੀਰੂ ਮਤਲਬ ਕਿ ਮੁੱਖ ਮੰਤਰੀ ਭਗਵੰਤ ਮਾਨ ਬਾਂਸਰੀਆਂ ਵਜਾ ਰਿਹਾ, ਚੁਟਕਲੇ ਸੁਣਾ ਰਿਹਾ। ਸੋ ਇਹ ਸਥਿਤੀ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਆਪਾਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਹਵਾਲੇ ਨਾਲ, ਉੱਪਰ ਪਹਾੜਾਂ 'ਚ ਪਏ ਭਾਰੀ ਮੀਂਹ ਦੇ ਹਵਾਲੇ ਡੈਮਾਂ ਵੱਲੋਂ ਬੇਵਕਤੇ ਔਰ ਬੇਤਰਤੀਬੇ ਛੱਡੇ ਕੇ ਪਾਣੀ ਦਾ ਨਤੀਜਾ ਭੋਗ ਰਹੇ ਹਾਂ। ਸੋ ਉਸ ਪਹਿਲੂ ਤੇ ਅੱਜ ਤੱਕ ਆਉਂਦਿਆਂ ਅੱਜ ਪ੍ਰਵੀਨ ਜੀ ਸਾਡੇ ਇੱਥੇ ਮੰਗਲਵਾਰ ਦੀ ਸਵੇਰ ਚੜ੍ਹ ਗਈ ਆ ਜੀ। ਔਰ ਅੱਜ ਮੇਰੇ ਮੂਹਰੇ ਜਿੰਨੀਆਂ ਅਖਬਾਰਾਂ ਪਈਆਂ ਸਾਰਿਆਂ ਦੀਆਂ 6-6 ਕਾਲਮ ਤੋਂ ਲੈ ਕੇ 8-8 ਕਾਲਮ ਦੀਆਂ ਲੀਡ ਹੈਡਿੰਗ ਇਹ ਨੇ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਆ, ਹੈ ਨਾ। ਪੰਜਾਬ 'ਚ ਹੜ੍ਹਾਂ ਕਾਰਨ ਹਾਲਤ ਗੰਭੀਰ, ਪੰਜਾਬ 'ਚ ਮੀਂਹ ਨਾਲ ਤਬਾਹੀ, ਕਈ ਮਕਾਨ ਤੇ ਪੁਲ ਰੁੜੇ, ਪੰਜਾਬ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ। ਮਤਲਬ ਕਿ ਤੁਸੀਂ ਇੱਥੋਂ ਦਾ ਲਾ ਲਓ ਕਿ 8-8 ਕਾਲਮਾਂ ਦੀਆਂ ਲੀਡ ਨੇ, ਹੈ ਨਾ, ਜਿਹੜੀ ਮਰਜ਼ੀ ਅਖਬਾਰ ਚੱਕ ਕੇ ਦੇਖ ਲਓ। ਸੋ ਇਸ ਤਰੀਕੇ ਕਰਨ ਨਾਲ ਮਤਲਬ ਕਿ ਸਮਝ ਆਉਂਦਾ ਕਿ ਪੰਜਾਬ 'ਚ ਹਾਲਤ ਜੀ ਜੀ ਬਿਲਕੁਲ, ਪਰ ਸਰਕਾਰ ਕਿਤੇ ਨਹੀਂ ਲੱਭ ਰਹੀ। ਪ੍ਰਵੀਨ ਜੀ, ਅੱਜ ਦੀ ਤਰੀਕ ਦੇ ਵਿੱਚ 11 ਤੋਂ 12 ਜ਼ਿਲ੍ਹੇ ਪਾਣੀ ਦੀ ਮਾਰ ਹੇਠ ਨੇ ਜੀ। 6-7 ਜ਼ਿਲ੍ਹੇ ਸਾਡੇ ਅਜਿਹੇ ਨੇ ਜਿਨ੍ਹਾਂ ਦੇ ਪੂਰੇ ਖੇਤ ਡੁੱਬ ਚੁੱਕੇ ਨੇ, ਪਿੰਡਾਂ 'ਚ ਪਾਣੀ ਹੈ, ਲੋਕਾਂ ਨੂੰ ਭਰੇ ਘਰ ਛੱਡਣੇ ਪੈ ਗਏ ਨੇ, ਲੋਕ ਛੱਤਾਂ ਤੇ ਰਹਿਣ ਲਈ ਮਜਬੂਰ ਨੇ ਜਾਂ ਹੋਰ ਰਿਸ਼ਤੇਦਾਰੀਆਂ ਜਾਣ ਲਈ, ਸਮਾਨ ਉਸੇ ਤਰ੍ਹਾਂ ਛੱਡ ਕੇ ਜਾਣ ਲਈ ਮਜਬੂਰ ਨੇ। ਡੰਗਰ ਕਈਆਂ ਨੂੰ ਖੋਲਣੇ ਪੈ ਗਏ ਤੇ ਕਈਆਂ ਦੇ ਕਿੱਲਿਆਂ ਨਾਲ ਬੰਨੇ ਹੀ ਰਹਿ ਗਏ, ਹੈ ਨਾ। ਰਾਤਾਂ ਨੂੰ ਇਹੋ ਜਿਹਾ ਪਾਣੀ ਛੱਡਿਆ ਕਿ ਉੱਥੇ ਹੀ ਮਰ ਗਏ। ਸੋ ਇਸ ਤਰੀਕੇ ਦਾ ਜਿਹੜਾ ਨੁਕਸਾਨ ਹੈ, ਤੇ ਜਿਹੜਾ ਰਾਜਨੀਤਿਕ ਸਟੇਜਾਂ ਤੋਂ ਖੜ ਕੇ, ਸਰਕਾਰੀ ਸਟੇਜਾਂ ਤੋਂ ਖੜ ਕੇ ਇਹ ਦਮ ਭਰਦਾ ਸੀ ਕਿ ਮੁਰਗੀ ਦਾ ਵੀ ਮੁਆਵਜ਼ਾ, ਬੱਕਰੀ ਦਾ ਵੀ ਮੁਆਵਜ਼ਾ, ਹੈ ਨਾ, ਜੇ ਤੁਹਾਡੀ ਫਸਲ ਤਬਾਹ ਹੋ ਗਈ ਜੀਰੀ ਦੁਆਰਾ ਲਾਉਣ ਦਾ ਵੀ ਮੁਆਵਜ਼ਾ। ਉਹ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕੱਦੂ ਕੀ ਹੁੰਦਾ, ਮੈਂ ਤਾਂ ਕੱਦੂ ਦੁਆਰਾ ਕਰਨ ਦੇ ਵੀ ਪੈਸੇ ਦਊਂਗਾ। ਉਹ ਕਿਤੇ ਲੱਭਿਆ ਜੀ। ਸਹੀ ਆਇਆ ਸੀ, ਉਹਦਾ ਵੀ ਚੌਪਰ ਉੜਿਆ ਸੀ, ਜਿਵੇਂ ਕੈਪਟਨ ਅਮਰਿੰਦਰ ਦਾ ਮਜ਼ਾਕ ਉਡਾਉਂਦਾ ਸੀ ਨਾ ਕਿ ਚੌਪਰ ਤੇ ਉੱਪਰੋਂ ਦਿਖਦਾ ਹੁੰਦਾ ਹੜ, ਧਰਤੀ ਤੇ ਆ ਕੇ ਦੇਖੋ। ਆਪ ਆਇਆ ਸੀ, ਇੱਕ ਦਿਨ ਚੌਪਰ ਵੀ ਉਡਾ ਲਿਆ ਤੇ ਇੱਕ ਦਿਨ ਕਿਸ਼ਤੀ ਕੋਲ ਖੜ ਕੇ, ਇੱਕ ਮਸ਼ੀਨ ਕੋਲ ਖੜ ਕੇ ਫੋਟੋ ਵੀ ਖਿਚਾ ਲਈ। ਸਹੀ ਗੱਲ, ਮੰਤਰੀ ਵੀ ਆਉਂਦੇ ਨੇ ਇਹਨਾਂ ਦੇ ਅਫਸਰ ਵੀ ਆਉਂਦੇ ਨੇ। ਅਕਸਰ ਫਿਰ ਅਖਬਾਰਾਂ 'ਚ ਜਿਨ੍ਹਾਂ ਨੂੰ ਇਸ਼ਤਿਹਾਰ ਵੀ ਦਿੰਦੇ ਹੋ, ਫਿਰ ਉਹਨਾਂ ਨੇ ਉਹ ਵੀ ਖਬਰ ਲਾਉਣੀ ਹੁੰਦੀ ਹੈ। ਇਹੀ ਅਖਬਾਰਾਂ
ਜਿਹੜੀਆਂ ਅੱਜ 8-8 ਕਾਲਮ ਦੀਆਂ ਖਬਰਾਂ ਲਾ ਰਹੀਆਂ, ਇਹ ਵੀ ਖਬਰ ਲਾਉਂਦੀਆਂ ਨੇ। ਡੀਸੀ ਸਾਹਿਬ ਨੇ ਕੀਤਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ, ਮੰਤਰੀ ਸਾਹਿਬ ਨੇ ਸੁਣੀਆਂ ਸਮੱਸਿਆਵਾਂ, ਮੁੱਖ ਮੰਤਰੀ ਸਾਹਿਬ ਨੇ ਦੇਖਿਆ ਮੰਜ਼ਰ। ਇਹਦੇ ਵਿੱਚ ਸਮੱਸਿਆ ਸੁਣਨ ਨਾਲ, ਮੰਜ਼ਰ ਵੇਖਣ ਨਾਲ, ਦੌਰਾ ਕਰਨ ਨਾਲ ਜੇ ਮਸਲਾ ਹੱਲ ਹੁੰਦਾ, ਭਾਈ ਰੋਜ਼ ਆ ਜਾਇਆ ਕਰੋ 3 ਟਾਈਮ। ਹਾਂਜੀ, ਕਰ ਜਾ ਕਰੋ ਦੌਰਾ। ਸਹੀ ਗੱਲ। ਉਲਟਾ ਤੁਹਾਡੇ ਆਉਣ ਨਾਲ ਮੁਸ਼ਕਲਾਂ ਹੋਰ ਵੱਧਦੀਆਂ। ਜੇ ਤੁਸੀਂ ਇਸ ਤਬਾਹੀ ਨੂੰ ਰੋਕਣ ਦੇ ਲਈ ਹਿਮਾਚਲ, ਜੰਮੂ ਕਸ਼ਮੀਰ, ਪੰਜਾਬ ਸਰਕਾਰ ਤੇ ਕੇਂਦਰ ਨਾਲ ਬੈਠ ਕੇ ਰਣਨੀਤੀ ਕੋਈ ਘੜੀ ਹੁੰਦੀ, ਆ ਜਿਹੜੇ ਡੈਮ ਦਾ ਮੈਂ ਫੱਟਾ ਨਹੀਂ ਚੱਕਣ ਦਊਂ, ਗਿਰਨ ਨਹੀਂ ਦਊਂ, ਉਹਨਾਂ ਡੈਮ ਵਾਲਿਆਂ ਨੂੰ ਬਿਠਾ ਕੇ ਸਮਝਾਇਆ ਬੁਝਾਇਆ, ਪੁੱਛਿਆ ਹੁੰਦਾ ਕਿ ਵੀ ਕਿਹੜੀ ਤਕਨੀਕ ਨਾਲ ਛੱਡਦੇ ਹੋ, ਸਹੀ ਗੱਲ, ਕਿਹੜੀ ਸਾਇੰਸ ਹੈ ਤੁਹਾਡੀ ਇਹ। ਬਿਲਕੁਲ ਸਹੀ। ਆਮ ਬੰਦੇ ਨੂੰ ਵੀ ਸਮਝ ਆਉਂਦਾ ਹੈ ਕਿ ਜੇ ਕੁਦਰਤੀ ਤੌਰ ਤੇ ਮੀਂਹ ਵਰ ਰਿਹਾ ਤੇ ਉਹਦਾ ਪਾਣੀ ਆਪਣੇ ਆਪ ਜੇ ਬਹਾ ਚੋਂ ਜਾਊਗਾ ਤਾਂ ਉਸ ਸਮੇਂ ਸਿਰ ਕਿਤੇ ਨਾ ਕਿਤੇ ਨਿਕਲੂਗਾ। ਤੇ ਜੇ ਤੁਹਾਨੂੰ ਇੰਨਾ ਅੱਜ ਦੀ ਟੈਕਨੋਲੋਜੀ ਦੇ ਇਸ ਯੁੱਗ ਦੇ ਵਿੱਚ ਵੀ ਇਹ ਨਹੀਂ ਪਤਾ ਕਿ ਅਗਲੇ 15 ਦਿਨਾਂ 'ਚ ਕਿੰਨਾ ਮੀਂਹ ਪੈਣਾ ਤੇ ਕਿੰਨਾ ਡੈਮਾਂ 'ਚ ਪਾਣੀ ਆਉਣਾ, ਕੋਈ ਅਸੈਸਮੈਂਟ, ਤੇ ਫਿਰ ਤੁਹਾਡੀ ਸਾਇੰਸ ਹੈ। ਤੇ ਫਿਰ ਤੁਸੀਂ ਜਦੋਂ ਖਤਰੇ ਦਾ ਨਿਸ਼ਾਨ ਆ ਗਿਆ ਜੀ, ਬਸ ਇਹ ਲੀਕ ਦੇ ਫਕੀਰ ਹੈ ਜੀ, ਹੁਣ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਰਹੇ ਜੀ, ਇਸ ਲਈ ਇੰਨਾ ਪਾਣੀ ਛੱਡਣਾ ਪਊਗਾ, ਚੁੱਪ ਕਰਕੇ ਰਾਤ ਨੂੰ ਛੱਡ ਦੋ ਜੀ। ਅਸੀਂ ਚਿੱਠੀ ਕੱਢਤੀ ਸੀ, ਡੀਸੀ ਨੂੰ ਦੱਸਤਾ ਸੀ ਜੀ, ਚਲੋ ਜੀ। ਸੋ ਇਹ ਸਥਿਤੀ ਜੋ ਪੰਜਾਬ ਲੰਘ ਰਿਹਾ, ਰਣਜੀਤ ਸਾਗਰ ਡੈਮ ਦੇ 7 ਫਲੱਡ ਗੇਟ ਖੋਲੇ ਜੀ। ਪੌਂਗ ਤੇ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਪਹਿਲਾਂ ਹੀ ਵਧਿਆ, ਉੱਥੋਂ ਪਹਿਲਾਂ ਹੀ ਲਗਾਤਾਰ ਪਾਣੀ ਰਿਲੀਜ਼ ਹੋ ਰਿਹਾ। ਸਰਹੱਦੀ ਖੇਤਰਾਂ ਦੇ ਪਿੰਡਾਂ ਦੇ ਪਿੰਡ ਖਾਲੀ ਕਰਨ ਦੇ ਹੁਕਮ ਹੋ ਗਏ ਨੇ, ਪਰ ਲੋਕਾਂ ਦੇ ਘਰੇ ਖਾਲੀ ਹੋ ਗਏ, ਪਾਣੀ ਇਸ ਤਰ੍ਹਾਂ ਇਹਨਾਂ ਨੂੰ ਚੜਾ ਕੇ ਲੈ ਗਿਆ, ਹੈ ਨਾ। ਇੱਕ ਪਾਸੇ ਮਤਲਬ ਕਿ ਮੁਸਲਧਾਰ ਮੀਂਹ ਪੈ ਰਿਹਾ, ਦੂਏ ਪਾਸੇ ਡੈਮਾਂ ਦੇ ਕਾਰਨ ਪਾਣੀ ਛੱਡਿਆ ਜਾ ਰਿਹਾ, ਤੇ ਕਈ ਪਿੰਡਾਂ ਦਾ ਸਿੱਧਾ ਸੰਪਰਕ ਟੁੱਟ ਚੁੱਕਿਆ। ਮਤਲਬ ਕਿ ਗੱਬੇ ਪਾੜ ਇੰਨਾ ਪੈ ਗਿਆ, ਇਹਨਾਂ ਕੱਚੇ ਪੁਲ ਇੰਨੇ ਟੁੱਟ ਗਏ, ਇਹਨਾਂ ਕੁਝ ਧੱਸ ਗਿਆ ਜਿਹੜੇ ਬੰਨ ਸੀਗੇ, ਤੇ ਨਤੀਜਾ ਪਠਾਨਕੋਟ, ਹੁਸ਼ਿਆਰਪੁਰ, ਫਾਜ਼ਿਲਕਾ, ਅੰਮ੍ਰਿਤਸਰ, 7 ਤੋਂ ਵੱਧ ਜ਼ਿਲ੍ਹੇ ਨੇ ਅਜਿਹੇ, ਜਲੰਧਰ ਹੈ, ਅੰਮ੍ਰਿਤਸਰ ਹੈ, ਪਠਾਨਕੋਟ ਹੈ, ਫਿਰੋਜ਼ਪੁਰ ਹੈ, ਫਾਜ਼ਿਲਕਾ, ਹੁਸ਼ਿਆਰਪੁਰ ਹੈ, ਇਹਨਾਂ ਦੇ ਸਕੂਲ ਤੱਕ ਬੰਦ ਕਰਨੇ ਪੈ ਗਏ। ਸਹੀ ਹੈ ਨਾ। ਤੇ ਇੱਧਰ ਮਤਲਬ ਕਿ ਹਿਮਾਚਲ ਦੀ ਹਾਲਤ ਵੀ ਸਾਡੇ ਨਾਲੋਂ ਵੀ ਬਦਤਰ ਹੁੰਦੀ ਜਾ ਰਹੀ ਹੈ। ਉੱਥੇ ਵੀ ਸਥਿਤੀ ਇਹੀ ਹੈ, ਉੱਥੇ ਵੀ 8-9 ਜ਼ਿਲ੍ਹਿਆਂ ਦੇ ਸਕੂਲ ਬੰਦ ਨੇ, ਹੈ ਨਾ। ਤੇ ਇੱਧਰ ਲਹਿੰਦੇ ਪੰਜਾਬ ਦੇ ਵਿੱਚ ਵੀ ਕਾਫੀ, ਕਿਉਂਕਿ ਇਹੀ ਪਾਣੀ ਹੁਣ ਉੱਧਰ ਜਿਹੜੇ ਕਹਿੰਦੇ ਸੀ ਇੱਕ ਬੂੰਦ ਨਹੀਂ ਜਾਣ ਦਿਆਂਗੇ, ਉੱਧਰ ਵੀ ਖੁੱਲਾ ਪਾਣੀ ਜਾ ਰਿਹਾ, ਤੇ ਉੱਥੇ ਵੀ ਪੂਰੀ ਇਸ ਪਾਣੀ ਦੀ ਮਾਰ ਹੈ। ਹੁਣ ਰੋਕ ਕੇ ਦੇ ਦਿਓ ਜਿਹਨਾਂ ਨੂੰ ਕਹਿੰਦੇ ਸੀਗੇ ਕਿ ਅਸੀਂ ਮਹਾਰਾਸ਼ਟਰ ਤੱਕ ਪਹੁੰਚਾ ਦਿਆਂਗੇ ਪਾਣੀ, ਹੈ ਨਾ, ਤੇ ਅਰਬ ਸਾਗਰ 'ਚ ਦੇ ਦਿਆਂਗੇ, ਹੁਣ ਦੇਣ ਦੇ, ਹੁਣ ਕਿੱਥੇ ਨੂੰ ਗਿਆ ਉਹ ਰਸਤਾ। ਸੋ ਇਸ ਤਰੀਕੇ ਨਾਲ ਮਤਲਬ ਕਿ ਸਥਿਤੀਆਂ, ਉਹ ਸਰਕਾਰ ਨੇ ਵੈਸੇ ਜਲੰਧਰ 'ਚ ਕਹਿੰਦੇ ਜੀ ਅਸੀਂ ਕੰਟਰੋਲ ਰੂਮ ਸਥਾਪਿਤ ਕੀਤਾ। ਠੀਕ ਹੈ। ਮੇਰਾ ਮੰਨਣਾ ਇਹ ਹੈ ਪ੍ਰਵੀਨ ਜੀ ਕਿ ਇਸ ਸਾਰੇ ਨੁਕਤੇ ਦੇ ਵਿੱਚ ਇੱਕ ਤਾਂ ਮੈਨੂੰ ਇਸ ਪਹਿਲੂ ਤੇ ਸਮਝ ਆਉਂਦੀ ਹੈ ਕਿ ਸਰਕਾਰਾਂ ਸਮਾਂ ਰਹਿੰਦੀਆਂ ਇਸ ਲਈ ਵਿਉਂਤ ਨਹੀਂ ਕੱਢਦੀਆਂ ਕਿ ਜੇ ਹੜ੍ਹ ਆਇਓ ਨਾ, ਮੁਸ਼ਕਲ ਆਈਓ ਨਾ, ਤੇ ਸਾਨੂੰ ਫਿਰ ਇਹ ਕਹਿਣ ਦਾ ਮੌਕਾ ਕਦੋਂ ਮਿਲੂਗਾ ਕਿ ਅਸੀਂ ਰਾਹਤ ਦਵਾਈ ਤੁਹਾਨੂੰ। ਸਹੀ ਗੱਲ। ਜੇ ਪਹਿਲਾਂ ਹੀ ਬੰਦ ਕਰ ਲੈਂਦੇ ਚਰਵਾਹੇ ਸਾਫ਼, ਚੋਏ ਸਾਫ਼, ਜਾਂ ਅਸੀਂ ਜਿਹੜੇ ਸੜਕਾਂ ਦੇ ਆਲੇ ਦੁਆਲੇ ਵਿਕਾਸ ਕਹਿੰਦੇ ਆ ਕਿ ਬਾਜ਼ਾਰ ਕੱਟ ਹੋ ਗਏ ਹਰ ਸ਼ਹਿਰਾਂ ਦੇ ਵਿੱਚ, ਮਤਲਬ ਤੁਸੀਂ ਮਾੜਾ ਜਿਹਾ ਮੀਂਹ ਪਿਆ, ਅਨੰਦਪੁਰ ਸਾਹਿਬ ਦਾ ਪੁਰਾਤਨ ਖੇਤਰ ਚੋਈ ਬਾਜ਼ਾਰ ਉਹ ਵੀ ਭਰਿਆ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਜਿਹੜਾ ਬੱਸ ਅੱਡੇ ਨੂੰ ਮੁੱਖ ਹਾਈਵੇ ਨੂੰ ਮਿਲਦੀ ਸੜਕ ਹੈ ਉਹ ਵੀ ਪਾਣੀ ਨਾਲ ਭਰੀ ਹੈ, ਤੇ ਫਿਰ ਕਾਹਦਾ ਵਿਕਾਸ ਹੈ। ਸੋ ਇਸ ਲਈ ਮਤਲਬ ਕਿ ਇਹ ਕਿਤੇ ਨਾ ਕਿਤੇ ਦਿਖਾਉਣ ਦੇ ਲਈ ਹੁੰਦਾ ਕਿ ਜੇ ਪਾਣੀ ਸਾਫ਼ ਤਰੀਕੇ ਨਾਲ ਲੰਘੇ ਗਿਆ ਤੇ ਆਲੇ ਦੁਆਲੇ ਤੁਸੀਂ ਬਾਜ਼ਾਰ ਕੱਢਤੇ ਤਾਂ ਉਹ ਸਾਰਾ, ਹੁਣ ਜਿਹੜੇ ਖਤਾਨ ਹੁੰਦੇ ਸੀ ਉਹ ਤਾਂ ਸਾਰੇ ਪੂਰ ਲਏ, ਪਾਣੀ ਨੂੰ ਸੜਕਾਂ ਤੋਂ ਜਾਣ ਨੂੰ ਰਾਹ ਹੀ ਨਹੀਂ ਛੱਡਿਆ ਤੁਸੀਂ। ਇੱਕ ਤਾਂ ਉਹ ਜਿਹੜਾ ਮੀਂਹ ਵਾਲਾ, ਇੱਕ ਉਹ ਹੈ ਜਿਹੜਾ ਡੈਮਾਂ ਤੋਂ ਬਿਨਾਂ ਵਿਊ ਤੋਂ ਛੱਡਿਆ ਜਾ ਰਿਹਾ, ਤੇ 43,000 ਕਿਊਸੈਕ ਛੱਡਤਾ ਜੀ, 40,000 ਕਿਊਸੈਕ ਛੱਡਤਾ ਜੀ, ਫਿਰ ਇੱਕਦਮ ਆਉਂਦਾ ਤੇ ਉਸੇ ਤਰੀਕੇ ਨਾਲ ਮਾਰ ਕਰਦਾ ਜੀ। ਤੇ ਇਸ ਸਾਰੇ ਦੇ ਵਿੱਚ ਸਰਕਾਰਾਂ ਨੂੰ ਇਹ ਲੱਗਦਾ ਕਿ ਜੇ ਸਾਰਾ ਪ੍ਰਬੰਧ ਪਹਿਲਾਂ ਕਰ ਲਿਆ ਜਾਵੇ ਤੇ ਲੋਕ ਇਸ ਮੁਸ਼ਕਲ 'ਚ ਫਸਣੇ ਨਾ, ਫਿਰ ਲੋਕਾਂ ਨੂੰ ਅਸੀਂ ਕਿਵੇਂ ਯਾਦ ਆਵਾਂਗੇ। ਤੇ ਅਫਸਰਸ਼ਾਹੀ ਕੋਈ ਸ਼ੱਕ ਨਹੀਂ, ਉਹ ਹੋ ਸਕਦਾ ਇਹਨਾਂ ਨੂੰ ਵੀ ਸਮਝਾਤਾ ਹੋਵੇ, ਪਹਿਲੇ ਵੀ ਸਮਝਦੇ ਰਹਿਣੇ ਹੋਣ ਕਿ ਆਪਸ 'ਚ ਤਾਂ ਕਮਾਈ ਹੁੰਦੀ ਹੈ ਜੀ, ਬਾਬੂਆਂ ਨੇ ਜੇਬਾਂ ਵੀ ਭਰਨੀਆਂ ਤੇ ਸਿਆਸਤਦਾਨਾਂ ਦਾ ਮੂੰਹ ਕਾਲਾ ਵੀ ਕਰਦੇ ਹੋਣਗੇ। ਸੋ ਇਹ ਵੀ ਹੈਗਾ। ਤੀਸਰਾ, ਕੇਂਦਰ ਸਰਕਾਰ ਹਰ ਚੀਜ਼ ਦਾ ਕੇਂਦਰੀਕਰਨ ਨੂੰ ਕਰਨ ਫਿਰਦੀ ਹੈ, ਡੈਮ ਵੀ ਉਹਨਾਂ ਦੇ ਕਹੇ ਤੇ ਪਾਣੀ ਛੱਡਦੇ ਨੇ। ਕਿਤੇ ਇਹ ਤਾਂ ਨਹੀਂ ਹੈ ਕਿ ਡਬਲ ਇੰਜਨ ਵਾਲੀ ਸਰਕਾਰ ਨਹੀਂ ਹਿਮਾਚਲ ਤੋਂ ਲੈ ਕੇ ਪੰਜਾਬ 'ਚ, ਇਸ ਲਈ ਕੋਈ ਖਾਸ ਹੋਵੇ ਕਿ ਭੋਗਣ ਦਿਓ ਇਹਨਾਂ ਨੂੰ। ਸਹੀ। ਤੇ ਉਸ ਤੋਂ ਬਾਅਦ ਫਿਰ ਮਤਲਬ ਕਿ ਇਹਨਾਂ ਦੇ ਜਿਹੜੇ ਕੈਂਪ ਲਾਉਂਦੇ ਫਿਰਦੇ ਨੂੰ ਕਹਿਣ ਜੀ ਮੋਦੀ ਜੀ ਰਾਹਤ ਦੇਣ ਆਉਣਗੇ, ਅਗਲੀ ਵਾਰ ਮੋਦੀ ਜੀ ਹਰ ਰੋਕ ਦਿਆ ਕਰਨਗੇ। ਸੋ ਇਹ ਤਰੀਕਾਕਾਰ ਤਾਂ ਨਹੀਂ, ਇਹਦੇ ਉੱਤੇ ਵੀ ਨਜ਼ਰ ਰੱਖਣ ਦੀ ਲੋੜ ਹੈ। ਸੋ ਕੁੱਲ ਮਿਲਾ ਕੇ
ਇਹ ਨਲਾਇਕੀ ਦਾ ਵੱਧ ਨਤੀਜਾ ਹੈ ਹੜ੍ਹ, ਇਹ ਸਿਆਸੀ ਵੱਧ ਮਾਰ ਹੈ ਤੇ ਕਿਤੇ ਨਾ ਕਿਤੇ ਕੁਦਰਤ ਦੀ ਓਨੀ ਨਲਾਇਕੀ ਨਹੀਂ ਹੈਗੀ ਕਿ ਅਸੀਂ ਕਹੀਏ ਕੁਦਰਤ ਨੂੰ ਜ਼ਿੰਮੇਵਾਰ ਠਹਿਰਾ ਕੇ ਤੁਸੀਂ ਬਚ ਜਾਓਗੇ। ਇਹ ਸਿਆਸੀ ਧਿਰਾਂ ਦੀ ਸਿਸਟਮ ਦੀ ਨਲਾਇਕੀ ਦਾ ਨਤੀਜਾ ਕਿ ਅੱਜ ਪੰਜਾਬ ਹੜ੍ਹ ਰਿਹਾ। ਜਦੋਂ ਤੁਸੀਂ ਦੱਸੀ ਸਾਡਾ ਜਿਹੜਾ ਮਾਣ ਉਹ ਬੰਸੀਆਂ ਵਜਾ, ਬਿਲਕੁਲ ਜੀ, ਜਦੋਂ ਤੁਸੀਂ ਦੱਸ ਹੀ ਰਹੇ ਸੀਗੇ ਵੀ ਆਹ ਫਲਾਣੇ ਥਾਂ ਦੇ ਉੱਤੇ ਆਹ ਹਾਲਾਤ ਨੇ, ਇੰਨਾ ਪਾਣੀ ਛੱਡਤਾ, ਇੰਨੇ ਡੈਮ ਦੇ ਵਿੱਚੋਂ ਆਹ ਛੱਡਿਆ ਗਿਆ, ਕੰਟਰੋਲ ਰੂਮ ਸਥਾਪਿਤ ਕਰਤਾ। ਕੰਟਰੋਲ ਰੂਮ ਸਥਾਪਿਤ ਕਰਕੇ ਕੀ ਕਰੋਗੇ ਤੁਸੀਂ? ਉਹ ਕੋਈ ਹੜ੍ਹ ਦਾ ਪਾਣੀ ਹੈ ਗਲਾਸ ਆ ਵੀ ਉੱਥੇ ਪਾ ਕੇ ਤੇ ਕੰਟਰੋਲ ਰੂਮ 'ਚ ਰੱਖ ਦਿਓਗੇ? ਜਿਹੜੀ ਦੂਜੀ ਗੱਲ ਆ ਤੁਸੀਂ ਕਹੀ ਆ ਮੋਦੀ ਸਾਹਿਬ ਵਾਲੀ, ਇਹ ਤਾਂ ਬਿਲਕੁਲ ਸਾਨੂੰ ਇਹ ਕੰਧ ਤੇ ਲਿਖਿਆ ਸੱਚ ਹੁਣ ਪੜ੍ਹ ਹੀ ਲੈਣਾ ਚਾਹੀਦਾ ਵੀ ਜਿਹੜੇ RDF ਦਾ ਪੈਸਾ ਰੋਕ ਕੇ, ਹੋਰ ਪੈਸਾ ਰੋਕ ਕੇ ਤੇ ਅੱਜ ਕੇਂਦਰੀ ਸਕੀਮਾਂ ਦਾ ਪ੍ਰਚਾਰ ਕਰ ਰਹੇ ਨੇ, ਕੱਲ ਨੂੰ ਹੜ੍ਹਾਂ ਦਾ ਕਿਉਂ ਨਾ ਕਰਨਗੇ? ਤੇ ਜਿਹੜੇ ਪ੍ਰਸ਼ਾਸਨ ਦੀ ਤੁਸੀਂ ਗੱਲ ਕੀਤੀ ਹੈ, ਇਹ ਵੀ ਸ਼ਰਮਾ ਜੀ ਦੇਖੋ ਕਈ ਵਾਰੀ ਇਹ ਲੱਗਦਾ ਵੀ ਇਹ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਦੇ ਆਪਸੀ ਤਾਲਮੇਲ ਦੀ ਘਾਟ ਦੇ ਵਿੱਚੋਂ ਨਿਕਲੇ ਹੜ੍ਹ ਨੇ। ਇਹ ਮੀਂਹ ਦੇ ਪਾਣੀ ਦੇ ਹੜ੍ਹ ਨਹੀਂ ਗੇ ਅਸਲ ਦੇ ਵਿੱਚ। ਨਾ ਇਹਨਾਂ 'ਚ ਇੰਨੀ ਬੈਕਬੋਨ ਆ, ਨਾ ਇਹਨਾਂ 'ਚ ਇੰਨਾ ਕਹਿ ਲਈਏ ਵੀ ਇਹਨਾਂ ਦੇ ਦਮ ਹੈ ਇਹਨਾਂ ਵਿੱਚ ਕਿ ਕੇਂਦਰ ਸਰਕਾਰ ਮੂਹਰੇ ਖੜ ਕੇ ਕਹਿਣ ਵੀ ਡੈਮਾਂ ਨੂੰ ਇੰਨੇ ਖਾਲੀ ਰੱਖੋ, ਅਸੈਸਮੈਂਟ ਕਰੋ ਤੇ ਉਸ ਤੋਂ ਬਾਅਦ ਭਰ ਕੇ ਜੇ ਮਾੜਾ ਮੋਟਾ ਪਾਣੀ ਦਾ ਰਸਾ ਉਹ ਕੱਢ ਦਿਓ ਬਾਅਦ ਦੇ ਵਿੱਚ। ਇਹਨਾਂ ਦੇ ਵਿੱਚ ਦਮ ਹੈ ਨੀਗਾ। ਜਿਹੜਾ ਚੌਥਾ ਕੁਦਰਤੀ ਤੌਰ ਤੇ ਜਿਹੜਾ ਅਸਲ ਦੇ ਵਿੱਚ ਤਰਕ ਆ ਉਹ ਇਹ ਹੈ ਸ਼ਰਮਾ ਜੀ ਕਿ ਅਸਲ ਦੇ ਵਿੱਚ ਅਸੀਂ ਉਸ ਧਰਤੀ ਤੇ ਵਸੇ ਲੋਕ ਹਾਂ ਜਿਹੜੀ ਪਹਾੜਾਂ ਦੀ ਜੜ ਦੇ ਵਿੱਚ ਆ। ਜਦੋਂ ਉੱਥੇ ਮੀਂਹ ਪਊਗਾ ਸਾਨੂੰ ਪਤਾ ਇੱਥੋਂ ਲੰਘਣਾ। ਜੇ ਇਹਨਾਂ ਨੇ ਇਹ ਸਿਸਟਮ ਨਾ ਕੱਢਿਆ ਹੁੰਦਾ ਡੈਮ ਵਾਲਾ, ਨਾ ਇਹ ਅਖਤਿਆਰ ਕੀਤਾ ਹੁੰਦਾ ਤੇ ਅੱਜ ਨੂੰ ਦਰਿਆਵਾਂ ਦੇ ਕੁਦਰਤੀ ਰਾਹ ਬਰਕਰਾਰ ਹੁੰਦੇ। ਮੀਂਹ ਪੈਂਦਾ ਉਹਨਾਂ ਨੇ ਹੌਲੀ ਹੌਲੀ ਲੰਘ ਜਾਣਾ ਸੀਗਾ। ਪੰਜਾਬ ਦੇ ਪਾਣੀ ਦੇ ਵਿੱਚੋਂ ਲੰਘਣਾ ਤਾਂ ਮੈਦਾਨੀ ਇਲਾਕਿਆਂ ਚੋਂ ਹੀ ਆ ਨਾ ਦਰਿਆ ਨੇ, ਤੇ ਉਹ ਲੰਘ ਜਾਣਾ ਸੀਗਾ। ਪਰ ਇਹਨਾਂ ਦੀ ਸਾਰਿਆਂ ਦੀ ਮਿਲੀ ਭੁਗਤ ਕਹਿ ਲਓ, ਲਾਪਰਵਾਹੀ ਕਹਿ ਲਓ, ਨਾਲੀਅਤ, ਤੇ ਉਹਦੇ ਜਿਹੜੇ ਭੁਗਤ ਭੋਗੀ ਨੇ ਅੱਜ ਪੰਜਾਬ ਦੇ ਵਸਿੰਦੇ ਨੇ, ਪੰਜਾਬ ਦੇ ਲੋਕ ਨੇ। ਜਿਵੇਂ ਤੁਸੀਂ ਦੱਸਿਆ ਸੀਗਾ ਵੀ ਕਈਆਂ ਦੇ ਤਾਂ ਪਸ਼ੂ ਖੋਲਣ ਦਾ ਵੀ ਨਹੀਂ ਮੌਕਾ ਮਿਲਿਆ ਜੀ ਉਹਨਾਂ ਨੂੰ। ਅਗਲੀ ਗੱਲ ਕਰੀਏ ਆਪਾਂ ਇਨਕਲਾਬ ਦੀ, ਪਰ ਕਹਿੰਦੇ ਵੀ ਡੁੱਬੇ ਖੇਤ ਤਾਂ ਨਹੀਂ ਦਿੰਦੇ, ਪਰ ਪਰਾਲੀ ਦੀ ਅੱਗ ਕਹਿੰਦੇ ਅਜਿਹੀ ਹੈ ਜਿਹੜੀ ਸੈਟੇਲਾਈਟ ਤੋਂ ਵੀ ਦਿਖ ਜਾਂਦੀ ਹੈ ਜੀ। ਪ੍ਰਵੀਨ ਜੀ 24 ਤਰੀਕ ਨੂੰ SKM ਨੇ ਨਾ ਮਹਾਪੰਚਾਇਤ ਰੈਲੀ ਰੱਖੀ ਸੀ ਲੈਂਡ ਪੂਲਿੰਗ ਦੇ ਵਾਪਸੀ ਦੇ ਜੀ ਸਮਰਾ ਤੇ ਇਕੱਠ ਬਹੁਤ ਵੱਡਾ ਹੋਇਆ। ਕੋਈ ਸ਼ੱਕ ਨਹੀਂ 50-60 ਹਜ਼ਾਰ ਦੇ ਗੇੜ ਚ ਕਿਸਾਨ ਇਕੱਠੇ ਹੋਏ ਜਦੋਂ ਕਿ ਲੈਂਡ ਪੂਲਿੰਗ ਤੋਂ ਵਾਪਸ ਵੀ ਹੋ ਗਈ ਸੀ। ਠੀਕ ਹੈ ਜੀ। ਪਹਿਲਾਂ ਵੀ ਗੱਲ ਕਰਦੇ ਰਹੇ ਕਿ ਇਸ ਲੈਂਡ ਪੂਲਿੰਗ ਨੇ ਘੱਟੋ ਘੱਟ ਕਿਸਾਨੀ ਏਕਤਾ ਤੱਕ ਕਰਾਤੀ। ਕੱਲ ਦਲਿਆ ਹੋਰੀ 4-5 ਹਜ਼ਾਰ ਦਾ ਇਕੱਠ ਲੈ ਕੇ ਦਿੱਲੀ ਪਹੁੰਚੇ ਹੋਏ ਸੀਗੇ। ਉਹਨਾਂ ਦੀ ਬੇਸ਼ੱਕ ਦੇਸ਼ ਭਰ ਦੇ ਉਹਨਾਂ ਦਾ SKM ਜਿਹੜਾ ਗੈਰ ਰਾਜਨੀਤਿਕ ਬਣਿਆ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਸੀਗਾ, ਉਹ ਚ ਵੱਡਾ ਇਕੱਠ ਪੰਜਾਬ ਤੋਂ ਵੀ ਗਿਆ। ਸੋ ਉਹ ਉੱਥੇ ਵੀ ਜੰਤਰ ਮੰਤਰ ਤੇ ਵੱਡੀ ਰੈਲੀ ਹੋਈ ਆ। ਸੋ SKM ਜਿਹੜੀ ਸਮਰਾਲਾ ਦੇ ਵਿੱਚ ਮਹਾਪੰਚਾਇਤ ਕੀਤੀ ਗਈ, ਉੱਥੇ ਇਸ ਨੁਕਤੇ ਤੇ ਬੜੀ ਉਂਗਲਤ ਹੈ ਜੀ। ਉਹ ਕਹਿੰਦੇ ਵੀ ਇੱਕ ਗੱਲ ਤਾਂ ਦੱਸ ਦੇ ਕਿ ਸਰਕਾਰ ਕਿ ਜਦੋਂ ਪਰਾਲੀ ਨੂੰ ਅੱਗ ਲੱਗਦੀ ਆ ਤਾਂ ਇਹ ਸੈਟੇਲਾਈਟ ਦੇ ਆਧਾਰ ਦੇ ਉੱਤੇ ਰੈੱਡ ਐਂਟਰੀ ਪਾਉਂਦੇ ਨੇ ਜਦੋਂ ਕਿ ਜੀ ਸਾਨੂੰ ਸੈਟੇਲਾਈਟ ਤੋਂ ਫੋਟੋ ਮਿਲ ਗਈ, ਆ ਇੰਨਾ ਬਲੌਕ ਸੜਿਆ ਜੀ, ਆਨਲਾਈਨ ਸਾਨੂੰ ਪਤਾ ਲੱਗ ਗਿਆ ਜੀ। ਤੇ DC ਸਾਹਿਬ ਜਦੇ ਆਰਡਰ ਕੱਢ ਦਿੰਦੇ ਨੇ ਤੇ ਜਦੇ ਉਹਦੀਆਂ ਸਹੂਲਤਾਂ ਬੰਦ ਜੀ, ਉਹਨੂੰ ਲੋਨ ਮਿਲਣਾ ਬੰਦ ਜੀ, ਉਹਦੀ ਲਿਮਟ ਖਤਮ ਜੀ, ਹੈ ਨਾ, ਉਹਨੂੰ ਜੀ ਸਬਸਿਡੀ ਨਹੀਂ ਮਿਲੂਗੀ ਜੀ, ਉਹਨੂੰ ਜੀ ਆਹ ਨਹੀਂ ਮਿਲੂਗਾ, ਸਾਰਾ ਕੁਝ ਤੁਸੀਂ ਉਹਦਾ ਰੈੱਡ ਐਂਟਰੀ ਪਾ ਦਿਓ। ਤੇ ਹੁਣ ਫਿਰ ਉਸੇ ਖਾਤੇ 'ਚ ਪੈਸੇ ਪਾ ਦੋ ਨਾ ਕਿ ਜੇ ਖੇਤ ਹੜ੍ਹ ਗਿਆ ਦਿਖ ਗਿਆ ਜੀ, ਜੇ ਖੇਤ ਡੁੱਬਿਆ ਦਿਖਿਆ, ਫਸਲ ਬਰਬਾਦੀ ਕੀ, ਹੁਣ ਸੈਟੇਲਾਈਟ ਨਹੀਂ ਚੱਲਦਾ। ਹੁਣ ਸੈਟੇਲਾਈਟ ਨਹੀਂ ਚੱਲਦਾ, ਸਹੀ। ਇਹ ਬਹੁਤ ਮੈਂ ਉਹ ਦੇਖ ਰਿਹਾ ਸੀਗਾ, ਇੱਕ ਸਾਡਾ ਪੱਤਰਕਾਰ ਸਾਥੀ ਆ, ਉਹਨੇ ਇੱਕ ਰੀਲ ਪਾਈ ਹੋਈ ਸੀ, ਮੈਨੂੰ ਬੜੀ ਕਮਾਲ ਲੱਗੀ ਉਹ ਰੀਲ। ਉਹ ਕਹਿੰਦਾ ਵੀ ਕਿ ਕੈਮਰੇ ਲਾਗੇ ਵੱਡੇ ਸ਼ਹਿਰਾਂ ਦੇ ਵਿੱਚ ਚਲਾਨ ਕੱਟਣ ਲਈ, ਹਾਂਜੀ, ਉਹਨਾਂ ਕੈਮਰਿਆਂ ਦੇ ਵਿੱਚ ਤੁਹਾਡੀ ਸੀਟ ਬੈਲਟ ਨਹੀਂ ਲੱਗੀ ਉਹ ਵੀ ਦਿਖ ਜਾਂਦੀ ਆ, ਹੈ ਨਾ, ਤੁਸੀਂ ਰੈੱਡ ਲਾਈਟ ਟੱਪ ਲਈ ਉਹ ਵੀ ਦਿਖ ਜਾਂਦੀ ਆ ਜੀ ਜੀ। ਉਹਨਾਂ ਕੈਮਰਿਆਂ ਦੇ ਵਿੱਚ ਤੁਹਾਡੇ ਨੰਬਰ ਪਲੇਟ ਨਹੀਂ ਹੈਗੀ ਉਹ ਵੀ ਦਿਖ ਜਾਂਦਾ। ਤੁਸੀਂ 5 ਵਾਲੀ ਗੱਡੀ 'ਚ 6 ਜਣੇ ਬੈਠੇ ਹੋ ਵੀ ਜਦੋਂ ਚਲਾਨ ਆਨਲਾਈਨ ਆ ਜਾਂਦਾ। ਕਹਿੰਦੇ ਉਸੇ ਕੈਮਰਿਆਂ 'ਚ ਟੁੱਟੀਆਂ ਸੜਕਾਂ, ਪਾਣੀ ਭਰਿਆ ਡੁੱਬਿਆ ਖੇਤਰ ਨਹੀਂ ਦਿਖਦਾ, ਨਹੀਂ ਦਿਖਦਾ। ਉਹ ਕਿਉਂ ਨਹੀਂ? ਉਸੇ ਤਰੀਕੇ ਕਰਨ ਇੱਥੇ ਸਵਾਲ ਹੈ, ਸਹੀ, ਕਿ ਪਰਾਲੀ ਦਾ ਧੂਆਂ ਸਾਡਾ ਦਿੱਲੀ ਤੱਕ ਪਤਾ ਲੱਗ ਜਾਂਦਾ, ਖੇਤ ਇੱਥੇ ਸੜ ਰਹੇ ਤੇ ਪਰਾਲੀ ਦਾ ਧੂਆਂ ਦਿੱਲੀ ਪਹੁੰਚ ਜਾਂਦਾ, ਦਿੱਲੀ 'ਚ ਰੋਣਾ ਸ਼ੁਰੂ ਹੋ ਜਾਂਦਾ ਜੀ। ਤੇ ਫਿਰ ਇੱਥੇ ਦੇ ਪ੍ਰਸ਼ਾਸਨ ਜਦੇ ਇਸ ਤਰੀਕੇ ਨਾਲ ਕਾਰਵਾਈ ਕਰਦੇ ਨੇ। ਜੇ ਕਿਸੇ ਤੇ ਵੈਸੇ ਆਪਾਂ ਅੱਗ ਲਾਉਣ ਦੇ ਹੱਕ 'ਚ ਨਹੀਂ ਹੈਗੇ ਤੇ ਲੰਮੇ ਸਮੇਂ ਤੋਂ ਇਹ ਪ੍ਰਕਿਰਿਆ ਰਹੀ ਹੈ ਦੀ ਮੰਗ ਰਹੀ ਹੈ ਕਿ ਵੀ ਘੱਟੋ ਘੱਟ ਜੇ ਤੁਸੀਂ MSP ਨਹੀਂ ਪੂਰੀ ਦੇ ਰਹੇ, ਉਹਦੀ ਫਸਲ ਦੀ ਲਾਗਤ ਨਹੀਂ ਪੂਰੀ ਦੇ ਰਹੇ, ਫਿਰ ਉੱਪਰਲਾ ਖਰਚਾ ਵੀ ਹੋਰ ਕਿੱਥੋਂ ਕਰੇ? ਘੱਟੋ ਘੱਟ ਉਹਨੂੰ ਸਾਂਭਣ ਸੰਭਾਲਣ ਦਾ ਹੀ ਦੇ ਦਿਓ, ਤੇਲ ਖਰਚਾ ਹੀ ਦੇ ਦਿਓ। ਬਿਲਕੁਲ ਜੀ। ਤੇ ਇਸ ਦੇ ਬਾਵਜੂਦ ਜੇ ਬੰਦੇ ਕੋਲ ਕਿਸੇ ਕੋਲ 2 ਕਿੱਲੇ 3 ਕਿੱਲੇ 4 ਕਿੱਲੇ ਹੈਗੇ, ਜੇ ਉਹਦੇ ਵਿੱਚੋਂ ਇੱਕ ਖੇਤ ਨੂੰ ਕਿਸੇ ਨੂੰ ਅੱਗ ਵੀ ਲੱਗ ਗਈ ਤਾਂ ਉਹ 5 ਕਿੱਲਿਆਂ ਦੀ ਉਹਦੀ ਜਿੰਨੀ ਜ਼ਮੀਨ ਆ ਉਹਦੀ ਸਾਰੇ ਦੇ ਉੱਤੇ ਰੈੱਡ ਐਂਟਰੀ ਹੋ ਜਾਂਦੀ ਆ, ਜਿੰਨੇ ਦਾ ਉਹ ਮਾਲਕ ਹੈ। ਸਹੀ। ਤੇ ਹੁਣ ਨਾ ਤਾਂ ਕੇਂਦਰ ਵੱਲੋਂ ਕੋਈ ਰਾਹਤ ਪੈਕੇਜ ਦਿਖਿਆ ਅਜੇ ਤੱਕ ਕੋਈ ਮੈਨੂੰ, ਹੈ ਨਾ,
ਤੇ ਨਾ ਹੀ ਸੂਬਾ ਸਰਕਾਰ ਵੱਲੋਂ ਕੋਈ ਇਹੋ ਜਿਹੀਆਂ ਹੁਣ ਕੋਈ ਪੈਕੇਜ ਦੇਖਿਆ ਹੋਵੇ ਕਿ ਹਾਂ ਦੇਤਾ ਹੋਵੇ, ਕਿਸੇ ਨੂੰ ਗਰੰਟੀ ਹੈ ਜੇ ਕਿਸੇ ਨੂੰ ਪੂਰਾ ਮੁਆਵਜ਼ਾ ਮਿਲ ਜਾਵੇ। ਆਪਾਂ ਜਾਣਦੇ ਹਾਂ ਇਹਨਾਂ ਦੀ ਢੰਗ ਤਰੀਕੇ ਦੇਣ ਦੇ। ਦੂਸਰਾ, ਨਾ ਮੈਨੂੰ ਕੋਈ ਅਜਿਹਾ ਸੂਬਾ ਬੋਰਡ ਦਾ ਦਿਖਿਆ ਜਿਹੜਾ ਕਹਿੰਦਾ ਹੋਵੇ ਕਿ ਪੰਜਾਬ ਦੀ ਬਾਂਹ ਅਸੀਂ ਫੜਨ ਚੱਲੇ ਹਾਂ, ਕਿਉਂਕਿ ਹਰ ਮੁਸੀਬਤ ਦੇ ਸਮੇਂ ਇਹ ਸਾਡੇ ਲਈ ਪ੍ਰਬੰਧ ਲੈ ਕੇ, ਲੰਗਰ ਲੈ ਕੇ, ਚੀਜ਼ਾਂ ਲੈ ਕੇ ਪਹੁੰਚਦੇ ਨੇ। ਕੋਈ ਮਾਂ ਦਾ ਪੁੱਤ ਆਇਆ ਹੋਵੇ ਦੱਸ ਦੋ ਜੀ। ਬਿਲਕੁਲ। ਸੋ ਜੇ ਆਪਣਾ ਸਿਰ ਆਪ ਹੀ ਕੱਚਣਾ ਹੈ, ਫਿਰ ਸਰਕਾਰਾਂ ਕਾਹਦੇ ਲਈ ਰੱਖਿਆ ਸੀ, ਫੋੜੇ ਤੇ ਲਾਉਣ ਨੂੰ? ਸਹੀ ਗੱਲ, ਬਿਲਕੁਲ। ਕਾਹਦੇ ਲਈ ਹੈ ਸਿਸਟਮ? ਸੋ ਇੱਕ ਤਾਂ ਉੱਥੇ ਵੱਡਾ ਸਵਾਲ ਇਹ ਬਹੁਤ ਉੱਠਿਆ ਕਿ ਬਈ ਇਹ ਸੈਟੇਲਾਈਟ ਫਿਰ ਕਾਹਦੇ ਨੇ? ਨਿਰਾ ਡਰਾਮਾ ਨੇ ਤੁਹਾਡੇ, ਜੇ ਤੁਸੀਂ ਹੜ੍ਹਾਂ ਦੇ ਵਿੱਚ ਇਸ ਦੀ ਵਰਤੋਂ ਨਹੀਂ ਕਰ ਸਕਦੇ ਸੀ। ਦੂਸਰਾ, ਉੱਥੇ ਖੇਤੀ ਨੀਤੀ ਨੂੰ ਲੈ ਕੇ ਸਵਾਲ ਉੱਠਿਆ ਕਿ ਜੇ ਖੇਤੀ ਨੀਤੀ ਬਣੀ ਹੋਵੇ ਸੂਬੇ ਦੀ ਤਾਂ ਉਹਦੇ ਤਹਿਤ ਕੋਈ ਫੈਸਲਾ ਹੋਵੇ, ਉਹਦੇ ਤਹਿਤ ਕੋਈ ਕਿਸੇ ਤੁਸੀਂ ਫੈਸਲੇ ਤੇ ਪਹੁੰਚੋ ਕਿ ਹਾਂ ਵੀ ਇੰਨਾ ਬਣਦਾ ਹੁਣੇ ਤੁਰੰਤ ਰਿਲੀਜ਼ ਕਰੋ, ਉਹਦੇ ਵਿੱਚ ਕੋਈ ਨਵੀਆਂ ਤਜਵੀਜ਼ਾਂ ਸ਼ਾਮਲ ਹੋਣ ਸਮੇਂ ਦੇ ਹਵਾਲੇ ਨਾਲ, ਕੁਝ ਤਾਂ ਹੋਊਗਾ। ਪਰ ਇੱਥੇ ਬਾਦਲਾਂ ਦਾ ਰਾਜ ਆ ਕੇ ਚਲਾ ਗਿਆ, ਕੈਪਟਨ ਦਾ ਰਾਜ ਆ ਕੇ ਚਲਾ ਗਿਆ। ਹਰ ਵਾਰ ਕਹਿੰਦੇ ਜੀ ਖੇਤੀ ਨੀਤੀ ਤਿਆਰ ਆ, ਖਰੜਾ ਆ। ਹੁਣ ਵਾਲਿਆਂ ਨੇ ਬਹੁਤ ਦਮ ਦੀਆਂ ਭਰੇ ਸੀਗੇ, ਮੀਟਿੰਗਾਂ ਕਰੋ ਜੀ, ਇੰਨੇ ਬੰਦਿਆਂ ਦੀ ਰਾਏ ਲੈ ਲਈ ਜੀ, ਆਹ ਕੁਛ ਹੋ ਗਿਆ ਜੀ, ਬਸ ਰਿਲੀਜ਼ ਹੋਣ ਵਾਲੀ ਹੈ। ਹੁਣ ਵੀ ਸਾਡੇ ਖੇਤੀਬਾੜੀ ਮੰਤਰੀ ਪੰਜਾਬ ਦੇ ਖੁੱਡੀਆਂ ਸਾਹਿਬ ਕਹੀ ਜਾਂਦੇ ਆ ਕਿ ਬਸ ਤਿਆਰ ਹੈ ਜੀ, ਰਿਲੀਜ਼ ਹੋ ਜਾਊ। ਮੈਨੂੰ ਲੱਗਦਾ 1.5 ਸਾਲ, ਸਵਾ ਸਾਲ ਸਰਕਾਰ ਦਾ ਰਹਿ ਗਿਆ, ਸਮਾਂ ਮੁੱਕ ਜਾਣਾ, ਪਰ ਖੇਤੀ ਨੀਤੀ ਨਹੀਂ ਆਉਂਦੀ ਦਿਖਦੀ। ਸੋ ਇਹ ਇਸ ਮਸਲੇ ਦੇ ਉੱਤੇ ਵੀ ਉੱਥੇ ਚੰਗੀ ਨਾ ਦਿਖਚਾਈ ਹੋਈ। ਤੇ ਕੁੱਲ ਮਿਲਾ ਕੇ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਦੱਸਤਾ ਕਿ ਪੰਜਾਬ ਦੇ ਮੁੱਦਿਆਂ ਲਈ, ਖੇਤੀ ਦੇ ਮੁੱਦਿਆਂ ਲਈ ਅਸੀਂ ਲੜਨ ਲਈ ਜਿਉਂਦੇ ਹਾਂ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਮੁੱਦਿਆਂ ਦੀ ਚਾਰਜੋਈ ਕਰਨ ਵਾਲੀਆਂ ਤੇ ਰਾਜ ਹੈਗੀਆਂ। ਬੇਸ਼ੱਕ ਕਈ ਪਹਿਲੂਆਂ ਦੇ ਉੱਤੇ ਜਥੇਬੰਦੀਆਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਲੋਕਾਂ ਨੂੰ ਰੱਖਣ ਲੱਗੀਆਂ ਤੌਰ ਤੇ ਵੀ ਉਹਨਾਂ ਦੇ ਕਿਰਦਾਰ ਨੂੰ ਡੇਗਣ ਦੀ ਕੋਸ਼ਿਸ਼ ਹੁੰਦੀ ਹੈ, ਔਰ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਕਾਲੀਆਂ ਭੇਡਾਂ ਵੀ ਬਹੁਤ ਹੈਗੀਆਂ ਜਿਹੜੀਆਂ ਥੱਲੇ ਵਾਲੇ ਪੱਧਰ ਤੇ ਸੌਦੇਬਾਜ਼ੀਆਂ ਤੇ ਆ ਜਾਂਦੀਆਂ। ਪਰ ਉਹਦੇ ਬਾਵਜੂਦ ਵੀ ਜੇ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕੋਈ ਉਹਨਾਂ ਨੂੰ ਸਵਾਲ ਕਰਨ ਜੋਗਾ ਜੇ ਹੈਗਾ ਤਾਂ ਉਹ ਲੜਨ ਜੋਗਾ ਜਥੇਬੰਦੀਆਂ ਹੈਗੀ। ਸਰਕਾਰ ਨਾਲ ਅੱਖਾਂ 'ਚ ਅੱਖਾਂ ਪਾ ਕੇ ਲੜਨ ਜੋਗਾ ਕੀ, ਸਰਕਾਰ ਨੂੰ ਮਾੜੇ ਕੰਮਾਂ ਤੋਂ ਠੱਲਣ ਜੋਗਾ ਜੇ ਕੋਈ ਹੈਗਾ ਤਾਂ ਉਹ ਅੱਜ ਕੱਲ੍ਹ ਜਥੇਬੰਦੀਆਂ ਉਹ ਕੰਮ ਕਰ ਰਹੀਆਂ ਨੇ, ਵਿਸਲ ਬਲੋਰਿੰਗ ਵੀ ਕਰ ਰਹੀਆਂ ਨੇ, ਸੰਘਰਸ਼ ਦੇ ਲਈ ਲੜਦੀਆਂ ਵੀ ਨੇ, ਪਿੰਡ ਦੇ ਵਿੱਚ ਵੀ ਆਉਂਦੀਆਂ ਨੇ ਤੇ ਲੋਕਾਂ ਨੂੰ ਜਥੇਬੰਦ ਵੀ ਕਰਦੀਆਂ ਨੇ, ਦੱਸਦੀਆਂ ਨੇ ਕਿ ਲੋਕਾਂ ਨੂੰ ਤੁਹਾਡਾ ਕੀ ਨੁਕਸਾਨ ਹੋ ਰਿਹਾ। ਅਸਲ ਦੇ ਵਿੱਚ ਸ਼ਰਮਾ ਜੀ ਗੱਲ ਇਹ ਆ ਵੀ ਜਿਹੜੇ ਪੰਜਾਬ ਦੇ ਲੋਕ ਨੇ ਨਾ, ਉਹ ਹੈ ਹੀ ਇਸ ਮਿੱਟੀ ਦੇ ਬਣੇ ਵੇ ਕਿ ਉਹ ਉਹਨਾਂ ਦੇ ਹਿੱਸੇ ਆ ਦੂਜਿਆਂ ਨੂੰ ਸੰਕਟ ਦੇ ਵਿੱਚੋਂ ਬਚਾਉਣਾ, ਸੰਕਟ ਦੇ ਵਿੱਚੋਂ ਕੱਢਣਾ। ਆਪ ਤਾਂ ਉਹ ਸੰਕਟ ਦੇ ਵਿੱਚੋਂ ਨਿਕਲ ਜਾਂਦੇ ਨੇ। ਪੰਜਾਬ ਦੇ ਮੁੱਖ ਮੰਤਰੀ ਦੇ ਸਿਰ ਤੇ ਅੱਜ ਇੱਕ ਅਜਿਹਾ ਬੰਦਾ ਬੈਠਾ ਜਿਹੜਾ ਕਹਿੰਦਾ ਸੀ ਕਿ ਸਰਕਾਰ ਦੇ ਵਿੱਚ ਨੀਤੀ ਦੀ ਕਮੀ ਨਹੀਂ, ਨੀਅਤ ਦੀ ਕਮੀ ਹੈ, ਤੇ ਉਸ ਨੀਅਤ ਦੀ ਕਮੀ ਵਾਲੇ ਦੀ ਸਰਕਾਰ ਦੀ ਖੇਤੀ ਨੀਤੀ ਕੀ ਹੈ ਉਹ ਤੁਸੀਂ ਬਿਆਨ ਕਰ ਹੀ ਦਿੱਤਾ। ਅਗਲੀ ਗੱਲ ਕਰੀਏ ਸਿਆਸਤਦਾਨਾਂ ਦੀ, ਕੋਈ ਇਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਪੰਜਾਬ ਦਾ ਜੋ ਮਰਜ਼ੀ ਜੋ ਕੁਛ ਹੋਈ ਜਾਵੇ, ਇੱਥੇ ਲੋਕ ਹੜੀ ਜਾਣ, ਫਸਲਾਂ ਮਰੀ ਜਾਣ, ਪਸ਼ੂ ਡੰਗਰ ਮਰੀ ਜਾਵੇ, ਇਹਨਾਂ ਨੂੰ ਕਹਿੰਦੇ ਮੁੱਖ ਮੰਤਰੀ ਬਣਨ ਦੀ ਕਾਹਲਾ। ਗੱਲ ਕਰੀਏ ਕਾਂਗਰਸੀਆਂ ਦੀ, ਇਹ ਕਹਿੰਦੇ ਵੀ ਕਾਂਗਰਸੀ ਜਿਹੜੇ ਨੇ ਮੁੱਖ ਮੰਤਰੀ ਦੇ ਉਮੀਦਵਾਰ ਬਣਨ ਦੇ ਲਈ ਰਾਹੁਲ ਦਰਬਾਰ ਦੇ ਵਿੱਚ ਇਹਨਾਂ ਦੀ ਲਾਈਨ ਲੱਗੀ ਪਈ ਹੈ ਜੀ। ਪ੍ਰਵੀਨ ਜੀ, ਕੋਈ ਦੌਰ ਹੁੰਦਾ ਸੀਗਾ ਕਿ ਨਾ ਜੇ ਰਾਜੇ ਨੇ ਆਪਣਾ ਉੱਤਰਾਧਿਕਾਰੀ ਚੁਣਨਾ ਆਪਣੇ ਪੁੱਤਰਾਂ ਦੇ ਵਿੱਚੋਂ, ਮਤਲਬ 3 ਪੁੱਤਰ 4 ਪੁੱਤਰ, ਫਿਰ ਉਹਨੂੰ ਵੀ ਆਹ ਪ੍ਰੀਖਿਆ ਚੋਂ ਲੰਘਣਾ ਪਊਗਾ ਤੁਹਾਨੂੰ। ਜਿਹੜਾ ਪ੍ਰੀਖਿਆ ਚ ਸਫਲ ਹੋਊਗਾ ਮੈਂ ਉਹਨੂੰ ਆਪਣਾ ਉੱਤਰਾਧਿਕਾਰੀ ਬਣਾਊਗਾ, ਉਹਨੂੰ ਰਾਜ ਭਾਗ ਸੌਂਪ ਦੂੰਗਾ, ਫਿਰ ਮੈਂ ਜੰਗਲਾਂ 'ਚ ਚੱਲ ਜੂੰਗਾ ਜੀ, ਮੈਂ ਤਪੱਸਿਆ ਕਰਨ ਚੱਲ ਜੂੰਗਾ ਜੀ, ਮੈਂ ਤਿਆਗ ਦੂੰਗਾ ਕਰਦੀਆਂ ਨਾ, ਏਦਾਂ ਦੀਆਂ ਚੀਜ਼ਾਂ ਆਪਾਂ ਕਹਾਣੀਆਂ 'ਚ ਪੜ੍ਹੀਆਂ ਸੁਣੀਆਂ। ਹੁਣ ਮਤਲਬ ਕਿ ਨਾ ਤਾਂ ਕੋਈ ਹਾਈ ਕਮਾਂਡ ਨੇ ਆਪਣੇ ਕਾਂਗਰਸੀਆਂ ਨੂੰ ਕੋਈ ਅਜਿਹਾ ਪ੍ਰੀਖਿਆ ਪਾਈ ਹੈ ਕਿ ਭਾਈ ਆਹ ਪੇਪਰ ਪਾਸ ਕਰਕੇ ਆਓ, ਹੈ ਨਾ, ਜਾਂ ਨਾ ਹੀ ਲੋਕਤੰਤਰ ਤਰੀਕੇ ਨਾਲ ਜੋ MLA ਬਣ ਗਏ ਦੁਬਾਰਾ ਅਗਲੀ ਚੋਣ ਦੇ ਲਈ, ਜਿਨ੍ਹਾਂ 'ਚ ਉਹਨਾਂ ਕੋਲ ਬਹੁਮਤ ਆ ਗਿਆ ਕਿ ਕਿਸੇ ਨੇ ਮੁੱਖ ਮੰਤਰੀ ਚੁਣਿਆ ਜਾਣਾ। ਪਰ ਪਤਾ ਲੱਗਾ ਕਿ ਆਪਣੀਆਂ ਪੱਗਾਂ ਦੇ ਉੱਤੇ ਆਪ ਇਹ ਕਲੰਗੀਆਂ ਲਾ ਕੇ, ਹੈ ਨਾ, ਮਤਲਬ ਇੱਕ ਪੱਗ ਆਪਣੀ ਕਲੰਗੀ ਸਜਾ ਕੇ ਉਹਨੂੰ ਥਾਲਾਂ 'ਚ ਲੈ ਕੇ ਕਹਿੰਦੇ ਰਾਹੁਲ ਗਾਂਧੀ ਦਰਬਾਰ 'ਚ ਖੜੇ ਨੇ ਕਿ ਜੀ ਛੇਤੀ ਸਾਡੇ ਸਿਰ ਤੇ ਰੱਖ ਦਿਓ ਇਹ ਪੱਗ, ਤਾਂ ਕਿ ਸਾਡੇ ਸਿਰ ਤੇ ਕਲੰਗੀ ਲੱਗ ਜਾਵੇ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਜਾਈਏ। ਅਜੇ ਚੋਣਾਂ 1.5 ਸਾਲ ਪਈਆਂ, ਪੰਜਾਬ ਦੇ ਮੁੱਦੇ ਮੂੰਹ ਅੱਡੀ ਖੜੇ ਨੇ ਤੇ ਪੰਜਾਬ ਇਸ ਮੌਕੇ ਹੜ੍ਹ ਦੀ ਮਾਰ ਹੇਠ ਹੈ। ਨਾ ਤਾਂ ਮੁਸੀਬਤ ਦੇ ਸਮੇਂ ਤੁਸੀਂ ਧਰਤੀ ਤੇ ਨਜ਼ਰ ਆ ਰਹੇ ਹੋ ਕਾਂਗਰਸੀ ਜੀ, ਸਹੀ ਹੈ, ਨਾ ਤੁਸੀਂ ਪੰਜਾਬ ਦੇ ਮੁੱਦਿਆਂ ਲਈ ਕਿਤੇ ਕਿਸੇ ਪਲੇਟਫਾਰਮ ਤੇ ਲੜਦੇ ਨਜ਼ਰ ਆ ਰਹੇ ਹੋ, ਕੇਂਦਰ ਤੋਂ ਲੈ ਕੇ ਸੂਬੇ ਤੱਕ। ਹਾਂ, ਤੁਹਾਡਾ ਘਰ ਦਾ ਕਾਟੋ ਕਲੇਸ਼ ਜ਼ਰੂਰ ਚੱਲਦਾ ਰਿਹਾ, ਲੁਧਿਆਣਾ ਚੋਣਾਂ 'ਚ ਖਾਸਾ ਪਾ ਗਿਆ ਸੀ। ਹੁਣ ਕੁਝ ਦਿਨ ਤੋਂ ਠੰਡਾ ਸੀ, ਮਾੜਾ ਜਿਹਾ ਉਹਨੂੰ ਭਖਾਇਆ ਸੀਗਾ ਜੀਰੇ ਨੇ, ਹੈ ਨਾ, ਫਿਰ ਰਾਣਾ ਗੁਰਜੀਤ ਹੋਰਾਂ ਨੂੰ ਉਹ ਕਹਿ ਕੇ, ਹੈ ਨਾ, ਕਿ ਜੀ ਰਾਵਣ ਹੈ ਕੀ ਹੈ ਤੇ ਪਰ ਕਿਤੇ ਨਾ ਤੁਹਾਡਾ ਆਪਣਾ ਕਲੇਸ਼ ਆ, ਤੁਸੀਂ ਪੰਜਾਬ ਦੇ ਮੁੱਦੇ ਤੇ ਕਿਤੇ ਨਹੀਂ ਦਿਖਦੇ। ਤੇ ਰਾਹੁਲ ਗਾਂਧੀ ਨੇ ਮੀਟਿੰਗ ਕੀ ਸੱਦੀ ਤੇ ਤਾਂ ਨੰਗੇ ਪੈਰੀ ਭੱਜੇ ਗਏ ਕਿ ਅੱਜੇ ਸ਼ਾਇਦ ਪ੍ਰਧਾਨ ਬਦਲ ਜੂਗਾ ਤੇ ਅੱਜੇ ਸ਼ਾਇਦ ਮੁੱਖ ਮੰਤਰੀ ਦਾ ਉਮੀਦਵਾਰ ਬਣ ਜਾਗੇ। ਰਾਹੁਲ ਗਾਂਧੀ ਦਾ ਪੂਰਾ ਫੋਕਸ ਇਸ ਮੌਕੇ ਬਿਹਾਰ ਤੇ ਆ।
ਜੀ ਤੇ ਉਹਨਾਂ ਨੂੰ ਉਮੀਦ ਵੀ ਆ ਤੇ ਕਿਤੇ ਨਾ ਕਿਤੇ ਉਹ ਆਪਣੇ ਦਮ ਦੇ ਉੱਤੇ ਕੇਂਦਰ ਸਰਕਾਰ ਨੂੰ ਘੇਰਦਾ ਵੀ ਨਜ਼ਰ ਆ ਰਿਹਾ ਹੈ ਨਾ। ਉਹ ਜਿਹੜੀਆਂ ਯੋਜਨਾਵਾਂ ਤੇ ਕੰਮ ਕਰ ਰਹੇ ਉਹਨਾਂ ਯੋਜਨਾਵਾਂ ਦੇ ਉੱਤੇ ਵੀ ਮਤਲਬ ਕਿ ਪੰਜਾਬ ਦੀਆਂ ਪਾਰਟੀਆਂ ਕਿਤੇ ਦਿਖੀਆਂ ਨਹੀਂ ਗਈਆਂ। ਜੀ ਜੀ ਜੇ ਉਹਦੇ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ, ਹਿਮਾਚਲ ਦੇ ਵਿੱਚ, ਹਰਿਆਣਾ 'ਚ ਉਸ ਤਰੀਕਾਕਾਰ ਨਾਲ ਵੀ ਕਿਤੇ ਲੜਦੀ ਨਜ਼ਰ ਨਹੀਂ ਆਈ ਮਤਲਬ। ਤੇ ਇਸ ਲਈ ਇਹਨਾਂ ਨੂੰ ਤਾਂ ਮੁੱਖ ਮੰਤਰੀ ਬਣਨ ਦੀ ਕਾਹਲ ਹੈ। ਬੇਸ਼ੱਕ ਉਮੀਦ ਕੀਤੀ ਜਾ ਰਹੀ ਹੈ ਕਿ ਆਉਂਦੇ ਦਿਨਾਂ 'ਚ ਜਿਹੜਾ ਢਾਂਚਾ ਦੁਬਾਰਾ ਬਹਾਲ ਹੋਣਗੇ ਜੀ, ਇਹ ਜਿਹੀਆਂ ਹਦਾਇਤਾਂ ਹੋ ਗਈਆਂ ਕਿਉਂਕਿ ਯਾਤਰਾ ਵਿੱਚ ਛੱਡ ਕੇ ਆ ਕੇ ਰਾਹੁਲ ਗਾਂਧੀ ਨੇ ਬੈਠਕ ਲਈ ਪੰਜਾਬ ਦੀ। ਉਹਨੂੰ ਇਹ ਲੱਗਦਾ ਕਿ ਪੰਜਾਬ 'ਚੋਂ ਜੇ ਕਾਂਗਰਸ ਆਪਣੇ ਦਮ ਤੇ ਵਾਪਸ ਆ ਗਈ ਤਾਂ ਫਿਰ ਸਾਡਾ ਅਗਲਾ ਲੋਕ ਸਭਾ ਚੋਣਾਂ ਲਈ ਰਾਹ ਖੁੱਲਦਾ ਜੀ। ਪਰ ਉਹਦੇ ਲਈ ਚਿਹਰਾ ਤਾਂ ਚਾਹੀਦਾ, ਕੋਈ ਲੀਡਰਸ਼ਿਪ ਤਾਂ ਚਾਹੀਦੀ ਹੈ, ਕੋਈ ਟੀਮ ਦੀ ਸਪਿਰਿਟ ਤਾਂ ਚਾਹੀਦੀ ਹੈ, ਕੋਈ ਏਕਤਾ ਤਾਂ ਚਾਹੀਦਾ। ਕੋਈ ਦੱਸ ਦਿਓ ਜੇ ਪੰਜਾਬ ਕਾਂਗਰਸੀਆਂ ਕੋਲ ਹੋਵੇ। ਨਾ ਤਾਂ ਕੋਈ ਅਜਿਹਾ ਇੱਕ ਲੀਡਰ ਹੈ ਜਿਹੜਾ ਸਾਰੇ ਲੀਡਰਾਂ ਨੂੰ ਨਾਲ ਤੁਰ ਸਕੇ, ਨਾ ਕੋਈ ਅਜਿਹੀ ਟੀਮ ਹੈ ਜਿਹੜੀ ਇਕਜੁੱਟਤਾ 'ਚ ਕੰਮ ਕਰ ਸਕੇ। ਸਾਰੇ ਕਹਿੰਦੇ ਜਦੋਂ 2017 ਦੀਆਂ ਚੋਣਾਂ ਸੀ ਨਾ ਵਿਧਾਨ ਸਭਾ ਦੀਆਂ, ਤਦ ਆਮ ਆਦਮੀ ਪਾਰਟੀ 'ਚ MLA ਤਾਂ ਕੋਈ ਬਣੇ ਨਹੀਂ ਰਿਹਾ, ਸਿੱਧਾ ਮੰਤਰੀ ਤੇ ਮੁੱਖ ਮੰਤਰੀ ਬਣ ਰਿਹਾ। ਉਹੀ ਹਾਲ ਉਹੀ ਤਰੀਕਾਕਾਰ ਹੁਣ ਕਾਂਗਰਸ 'ਚ ਹੈ। ਕਾਂਗਰਸ ਮੁੱਦਿਆਂ ਤੇ ਲੜਨ ਦੀ ਬਜਾਏ, ਪੰਜਾਬ ਦੇ ਹੱਕ ਹਕੂਕ ਲਈ ਲੜਨ ਦੀ ਬਜਾਏ, ਧਰਾਤਲ ਤੇ ਗਰਾਊਂਡ ਤੇ ਮਜ਼ਬੂਤ ਹੋਣ ਦੀ ਬਜਾਏ ਤੁਹਾਡੀ ਥਾਂ ਤਾਂ ਪੂਰੀ ਜਾਂਦੀ ਹੈ BJP ਤੇ ਤੁਸੀਂ ਮੁੱਖ ਮੰਤਰੀ ਦੇ ਉਮੀਦਵਾਰ ਬਣਨੀ ਚਲੇ ਜਾਓ। ਸੋ ਉੱਥੇ ਜੀ ਜਾ ਕੇ ਖੜ ਗਏ। ਸੁਖਜਿੰਦਰ ਰੰਧਾਵਾ ਕਹਿੰਦਾ ਮੈਂ ਦਾਅਵੇਦਾਰ ਹਾਂ ਤੇ ਬਾਜਵਾ ਕਹਿੰਦਾ ਮੈਂ ਵੀ ਹੈਗਾ, ਹੈ ਨਾ। ਤੇ ਇਹਦੇ ਵਿੱਚ ਮਤਲਬ ਕਿ ਪ੍ਰਤਾਪ ਬਾਜਵਾ ਕਹਿੰਦਾ ਸਭ ਤੋਂ ਵੱਧ ਤਾਂ ਮੇਰਾ ਦਾਅਵਾ ਬਣਦਾ ਜੀ। ਪ੍ਰਧਾਨਗੀ ਦੇ ਨਾਤੇ ਰਾਜਾ ਵੜਿੰਗ ਕਹਿੰਦਾ ਮੈਂ ਹੈਗਾ, ਪੁਰਾਣੇ ਤਜਰਬੇ ਦੇ ਨਾਤੇ ਚਰਨਜੀਤ ਚੰਨੀ ਕਹਿੰਦਾ ਮੈਂ ਵੀ ਹੈਗਾ, ਪੱਠਲ ਹੱਥ ਖੜਾ ਕਰਕੇ ਕਹਿੰਦੀ ਮੀਟਿੰਗ ਤਾਂ ਮੈਂ ਵੀ ਬੈਠੀ ਹਾਂ। ਪ੍ਰਗਟ ਸਿੰਘ ਤੇ ਖਹਿਰਾ ਹੋਰੀ ਕਹਿੰਦੇ ਦੇਖੋ ਵੀ ਨਵਿਆਂ ਚੋਂ ਸਾਡੇ ਤੇ ਵੀ ਕੋਈ ਉਮੀਦ ਕਰ ਲਿਓ, ਹੈ ਨਾ। OP ਸੋਨੀ, ਰਾਣਾ KP ਹੋਰੀ ਸੋਚਦੇ ਆ ਕਿ ਜਿਹੜੀ ਜਾਖੜ ਨਾਲ ਹੋਊਗੀ ਜੇ ਉਹ ਦੁਬਾਰਾ ਨਹੀਂ ਕਰਨੀ ਤਾਂ ਸਾਡੇ ਕੰਨੀ ਨਜ਼ਰਸਾਨੀ ਕਰ ਲਓ। ਸਾਰੇ ਹੀ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਸਮਝਦੇ ਆ। ਹੁਣ ਅਜੇ ਹੋ ਸਕਦਾ ਕਿ ਕਲੰਗੀ ਵਾਲੀ ਪੱਗ ਤਾਂ ਨਾ ਕਿਸੇ ਸਿਰ ਤੇ ਰੱਖੀ ਜਾਵੇ ਕਿ ਹਾਂ ਭਾਈ ਤੂੰ ਉਮੀਦਵਾਰ ਹੈ ਜਾਂ ਤੂੰ ਦਾਅਵੇਦਾਰ ਹੈ। ਉਮੀਦ ਜਾ ਰਹੀ ਹੈ ਕਿ 2 ਜਾਂ 3 ਨੂੰ ਰਾਹੁਲ ਗਾਂਧੀ ਨੇ ਚਾਬੀ ਦਿੱਤੀ ਹੈ ਕਿ ਜਾ ਕੇ ਧਰਤੀ ਤੇ 2-4 ਮਹੀਨੇ ਕੰਮ ਕਰੋ, ਫਿਰ ਦੇਖਦੇ ਹਾਂ। ਸਹੀ ਗੱਲ। ਤੇ ਇਹ ਵੀ ਪਤਾ ਲੱਗਿਆ ਕਿ ਪ੍ਰਧਾਨ ਜ਼ਰੂਰ ਬਦਲਿਆ ਜਾਊਗਾ ਕਿਉਂਕਿ ਇਹ ਆਪਾਂ ਗੱਲ ਪਹਿਲਾਂ ਵੀ ਕਰਦੇ ਆਏ ਹਾਂ। 2022 ਦੇ ਵਿੱਚ ਰਾਜਾ ਵੜਿੰਗ ਪ੍ਰਧਾਨ ਬਣੇ ਸੀ, 3 ਸਾਲ ਦਾ ਮੇਰਾ ਖਿਆਲ ਉਹਦਾ ਕਾਰਜਕਾਲ ਸੀ, ਜਿਹੜਾ ਹੁਣ 25 ਚ ਮੁੱਕ ਜਾਣਾ ਤੇ ਇਸ ਹਿਸਾਬ ਨਾਲ ਪ੍ਰਧਾਨ ਤਾਂ ਬਦਲਣਾ। ਜੇ ਇਹਨੂੰ ਰਿਪੀਟ ਕਰਨਾ ਤਾਂ ਵੀ ਉਹਨਾਂ ਦੀ ਮਰਜ਼ੀ ਹੈ, ਜੇ ਨਵਾਂ ਲਿਆਉਣਾ ਤਾਂ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਕੋਈ ਨਵਾਂ ਆਊਗਾ। ਤੇ ਫਿਰ ਉਹ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ। ਦੇਖਦੇ ਹਾਂ ਹੁਣ ਇਹ ਦਿੱਲੀ ਤੋਂ ਕੋਈ ਅਜਿਹੀ ਗਿੱਦੜ ਸਿੰਘੀ ਲੈ ਕੇ ਆਏ ਜਿਸ ਤੋਂ ਬਾਅਦ ਪੰਜਾਬ ਚ ਆ ਕੇ ਕਿਤੇ ਲੜਾਈ ਲੜਨ। ਜੇ ਪੈਲਸਾਂ 'ਚ, ਗੋਲ ਮੇਜ਼ਾਂ ਤੇ AC ਕਮਰਿਆਂ 'ਚ ਬੈਠਕਾਂ ਕਰਕੇ ਪੰਜਾਬ ਦਾ ਫਿਕਰ ਪ੍ਰਗਟਾਉਣਾ, ਫਿਰ ਇਹ ਰਾਜ ਭਾਗ ਨਹੀਂ ਮਿਲਦੇ। ਸਹੀ। ਨਿੱਕੇ ਹੁੰਦੇ ਕਹਾਵਤ ਸੁਣਦੇ ਹੁੰਦੇ ਸੀ, ਇੱਕ ਅਨਾਰ ਤੇ 100 ਬਿਮਾਰ। ਉਹ ਹੁਣ ਦੇਖ ਵੀ ਲਿਆ ਵੀ ਇੱਕ ਅਨਾਰ ਤੇ 100 ਬਿਮਾਰ ਕਿਵੇਂ ਹੁੰਦੇ ਨੇ। ਮੁੱਖ ਮੰਤਰੀ ਤਾਂ ਤੁਸੀਂ ਦੱਸਦੇ ਹੁੰਦੇ ਆ, ਮੁੱਖ ਮੰਤਰੀ ਬਣਨ ਨੂੰ ਤਾਂ ਐਂ ਕਾਲੇ ਨੇ ਜਿਵੇਂ ਥਾਲੀ 'ਚ ਪਰੋਸ ਕੇ ਰੱਖੀ ਪਈ ਹੁੰਦੀ ਹੈ ਕਾਂਗਰਸ ਨੂੰ ਸਰਕਾਰ, ਵੀ ਸਾਡੀ ਤਾਂ ਪੱਕੀ ਹੋਈ ਆ ਵੀ ਤੁਸੀਂ ਹੜ੍ਹ ਪੀੜਤਾਂ ਲਈ ਕੋਈ ਇੱਕ ਅੱਧਾ ਪਿੰਡ ਹੀ ਲੈ ਲਓ, ਉੱਥੇ ਹੀ ਕੰਮ ਕਰ ਲਓ। ਕੋਈ ਬਲਾਕ ਦੇ ਇੰਨੇ ਬੰਦੇ ਨੇ, ਉਹ ਤਾਂ ਕਹਿੰਦੇ ਨੇ ਮੈਨੂੰ ਬਲਾਕ ਦੀ ਪ੍ਰਧਾਨਗੀ ਚਾਹੀਦੀ ਹੈ, ਮੈਂ ਜ਼ੋਨ ਦਾ ਹੋਣਾ ਚਾਹੀਦਾ, ਮੈਂ ਜ਼ਿਲ੍ਹੇ ਦਾ। ਜ਼ਿਲ੍ਹੇ 'ਚ ਕੰਮ ਤਾਂ ਜਾ ਕੇ ਕਰ ਲਓ। 8-9 ਜ਼ਿਲ੍ਹੇ ਨੇ ਡੁੱਬੇ ਪਏ ਨੇ, ਲੋਕ ਹਜ਼ਾਰਾਂ ਪਿੰਡ ਉੱਥੇ ਵਕਤ ਪਿਆ ਹੋਇਆ। ਅਗਲੀ ਗੱਲ ਕਰੀਏ ਆਪਾਂ ਇਹਨਾਂ ਦੇ ਵਿੱਚੋਂ ਹੀ ਕਹਿੰਦੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਫਿਕਸ ਮੈਚ ਦਾ ਆਪਾਂ ਇੱਥੇ ਹੀ ਪਰਦਾ ਫਾਸ਼ ਕੀਤਾ ਸੀ। ਸਭ ਤੋਂ ਪਹਿਲਾਂ ਆਪਾਂ ਦੱਸਤਾ ਸੀਗਾ ਵੀ ਇਹ ਸਾਰਾ ਕੁਛ ਜਿਹੜਾ ਗਿਣਮਿਤ ਕੀ ਹੋ ਰਿਹਾ, ਤੇ ਹੁਣ ਕਹਿੰਦੇ ਇਸ ਫਿਕਸ ਮੈਚ ਦੇ ਰਾਜ ਵੀ ਖੁੱਲ ਗਏ ਜੀ। ਪ੍ਰਵੀਨ ਜੀ, ਜਦੋਂ ਪਹਿਲੇ ਦਿਨ ਇਹ ਪ੍ਰਸ਼ਾਸਨ ਨੂੰ ਆਰਡਰ ਗਏ ਕਿ ਜੀ ਇਹਨਾਂ ਨੂੰ ਰੋਕੋ ਜੀ, ਉਸ ਤੋਂ ਬਾਅਦ ਫਿਰ ਦੂਏ ਦਿਨ ਫੜੋ ਫੜੀ ਦਾ ਦੌਰ ਸ਼ੁਰੂ ਹੋਇਆ। ਆਪਾਂ ਜਦੋਂ ਪ੍ਰਸ਼ਾਸਨਿਕ ਆਰਡਰ ਗਏ ਸੀ, ਆਪਾਂ ਉਸੇ ਦਿਨ ਇਹ ਗੱਲ ਹੋਈ ਸੀ ਕਿ ਇਹਦੇ ਵਿੱਚੋਂ ਸਾਨੂੰ ਮੈਚ ਦੀ ਮੁਸਕ ਆਉਂਦੀ ਜੀ। ਇਹ BJP ਦੇ ਉਭਾਰ ਦੀ ਕੋਸ਼ਿਸ਼ ਆ, ਕਿਤੇ ਨਾ ਕਿਤੇ ਦੂਜੀਆਂ ਦਾ ਪਿੰਡਾਂ ਦੇ ਵਿੱਚ ਜੋ ਵੋਟ ਬੈਂਕ ਹੈਗਾ ਉਹ ਸੰਨ ਲਵਾਉਣ ਦੀ ਕੋਸ਼ਿਸ਼ ਹੈ। ਕਿਤੇ ਨਾ ਕਿਤੇ ਆਮ ਪਾਰਟੀ ਕਿਸੇ ਇੱਕ ਧਿਰ ਨਾਲ ਸਿੱਧੇ ਮੁਕਾਬਲੇ ਦੀ ਬਜਾਏ ਛਪਾਉਣਾ ਬਣਾਉਣਾ ਚਾਹੁੰਦੀ ਹੈ। ਕਿਤੇ ਨਾ ਜੇ ਸਾਡੀ ਉਹਨਾਂ ਨੂੰ ਲੱਗਦਾ ਕਿ ਜਾਨ ਛੁੱਟਦੀ ਹੈ, ਕੇਜਰੀਵਾਲ ਦੀ ਸੰਘੀ ਛੁੱਟਦੀ ਹੈ, ਤਾਂ ਉਹਦੇ ਲਈ BJP ਦਾ ਪੈਰ ਧਰਾ ਕਰਾ ਦਈਏ। ਭਗਵੰਤ ਮਾਨ ਬਾਰੇ ਇਹ ਚਰਚਾ ਕਿ ਜੇ ਭਾਈ ਇੱਧਰ ਨਹੀਂ ਗੱਲ ਬਣੀ ਤਾਂ ਇੱਧਰ ਆਉਣਾ ਪੈ ਜਾਵੇ ਤਾਂ ਉਹਦੇ ਲਈ ਥਾਂ ਬਣਾ ਦਈਏ। ਸੋ ਇਹ ਸਾਰੇ ਆਪਾਂ ਉਸ ਦਿਨ ਉਂਗਲ ਧਰੀ ਸੀ ਕਿ ਇਹ ਸ਼ੰਕੇ ਸ਼ੁਬੇ ਪੈਦਾ ਹੋ ਰਹੇ ਨੇ। ਇਹ ਸਾਰੇ ਜੋ ਜਿਹੜੇ ਕੈਂਪ ਰੋਕੋ ਜੀ, ਕਿੰਨੀਆਂ ਕੁ ਯੋਜਨਾਵਾਂ ਤੇ ਕਿੰਨੀਆਂ ਕੁ ਲਾਭਕਾਰੀ, ਕਿੰਨਾ ਕੁ ਫਾਇਦੇਮੰਦ, ਸਭ ਨੂੰ ਪਤਾ। ਪਰ ਫਿਰ ਵੀ ਜਿਹੜਾ ਬੰਦਾ ਆਰਥਿਕ ਤੌਰ ਤੇ ਕਮਜ਼ੋਰ ਆ, ਇਹਨਾਂ ਡੁੱਬਦੇ ਨੂੰ ਤਿਣਕੇ ਦਾ ਸਹਾਰਾ, ਜੇ ਉਹਨਾਂ ਨੂੰ
ਸਰਕਾਰੀ ਯੋਜਨਾਵਾਂ ਜਿਹਦਾ ਉਹ ਹੱਕ ਰੱਖਦਾ ਜੇ ਉਹਨੂੰ ਮਿਲਦੀਆਂ ਨੇ, ਤਾਂ ਇਹਦੇ ਨਾਲ ਪਾਰਟੀ ਨੂੰ ਜੋੜ ਕੇ ਇੰਜ ਪ੍ਰਚਾਰ ਦਿਓ, ਜਦੋਂ ਕਿ ਉਹ ਸਰਕਾਰੀ ਯੋਜਨਾਵਾਂ 'ਚ ਪਾਰਟੀ ਦਾ ਕੋਈ ਯੋਗਦਾਨ ਨਹੀਂ ਹੁੰਦਾ। ਸਹੀ ਹੈ, ਬਿਲਕੁਲ। ਪਰ ਤੁਸੀਂ ਇਸ ਤਰੀਕੇ ਕਰਨਾ, ਤੇ ਉਦੋਂ ਫਿਰ ਫੜੋ-ਫੜੀ ਕਰਕੇ ਤੁਸੀਂ ਲੋਕਾਂ ਨੂੰ ਇਹ ਜਚਾ ਰਹੇ ਹੋ ਕਿ ਇਹ ਤਾਂ ਤੁਹਾਡੇ ਲਈ ਰਾਹਤ ਦੇਣ ਆਏ ਸੀ। ਮਤਲਬ ਪੰਜਾਬ ਦੇ ਲੋਕਾਂ ਦੇ ਮਨ 'ਚ ਜਿਹੜੀ ਧਿਰ ਪ੍ਰਤੀ ਰੋਸਾ ਸੀ, ਤੁਸੀਂ ਉਸ ਰੋਸੇ ਦੀ ਬਜਾਏ ਉਹਨਾਂ ਤੇ ਤਰਸ ਜਾਂ ਉਹਨਾਂ ਦਾ ਫਿਕਰ ਕਰਨ ਦੀ ਲੋਕਾਂ ਨੂੰ ਇੱਕ ਕਵਾਇਦ ਪਾ ਰਹੇ ਹੋ ਕਿ ਦੇਖੋ ਜੀ, ਤਾਂ ਸਾਡੇ ਲਈ ਤਾਰਨਹਾਰ ਬਣ ਕੇ ਆ ਰਹੇ ਸੀ, ਭਗਵੰਤ ਮਾਨ ਨੇ ਉਹਨਾਂ ਨੂੰ ਰੱਖ ਲਿਆ ਜੀ। ਇੱਕ ਮਾਹੌਲ ਸਿਰਜ ਕੇ ਦੇ ਰਹੇ ਉਹਨਾਂ ਦੇ। ਹੁਣ ਇਹ ਸਭ ਦੇ ਵਿੱਚ ਜਦੋਂ ਵੀਕਐਂਡ ਲੰਘਿਆ ਪ੍ਰਵੀਨ ਜੀ, ਤਾਂ ਉਹਦੇ ਵਿੱਚ ਮਾਸਟਰਨੀਆਂ, ਕੱਚੇ ਪੱਕੇ ਉਹ ਸੜਕਾਂ ਤੇ ਉਤਰੇ ਸੀ, ਵਰਦੇ ਮੀਂਹ ਦੇ ਵਿੱਚ ਉਹਨਾਂ ਦੇ ਧਰਨੇ ਮੁਜ਼ਾਹਰੇ ਸੀ। ਤੇ ਧਰਨੇ ਮੁਜ਼ਾਹਰੇ ਵੀ ਉੱਥੇ ਜਿੱਥੇ ਭਗਵੰਤ ਮਾਨ ਨਾ ਰਵੇ, ਨਾ ਉਹਦਾ ਟੱਬਰ ਆਵੇ, ਨਾ ਕੁਛ ਆਵੇ, ਖਾਲੀ ਕੋਠੀ ਹੈ ਨਾ, ਉੱਥੇ ਵੀ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ, ਉੱਥੇ ਵੀ ਧਰਨਾ ਨਹੀਂ ਸੰਗਰੂਰ ਖੇਤਰ ਚਲਾਉਣ ਦਿੱਤਾ ਜਾਂਦਾ ਹੈ ਨਾ। ਉਹਨਾਂ ਦੀ ਫੜੋ ਫੜੀ ਹੋ ਰਹੀ ਹੈ, ਉਹਨਾਂ ਨੂੰ ਧੂ ਕੇ ਗੱਡੀਆਂ ਸਿੱਟਾ ਜਾ ਰਿਹਾ, ਲੈ ਕੇ ਜਾਇਆ ਜਾ ਰਿਹਾ, ਉਹਨਾਂ ਦੇ ਫੋਨ ਤੋੜੇ ਜਾ ਰਹੇ ਨੇ, ਤੇ ਉਹ ਤੋਂ ਬਾਅਦ ਉਹਨਾਂ ਕਾਨੂੰਨੀ ਕਾਰਵਾਈ ਕਰਕੇ ਪਰਚਾ ਪਾ ਕੇ DDR FIR ਕੱਟ ਕੇ ਉਹਨਾਂ ਨੂੰ ਅੰਦਰ ਸਿੱਟਿਆ ਜਾ ਰਿਹਾ, ਕਰਾਓ ਜਮਾਨਤ। ਠੀਕ ਹੈ, ਅੱਛਾ। ਕਿਹੜਾ ਗੁਨਾਹ ਕੀਤਾ ਜੀ ਉਹਨਾਂ ਨੇ? ਡਿਗਰੀਆਂ ਕਰ ਲਈਆਂ, ਇਹ ਗੁਨਾਹ ਉਹਨਾਂ ਦਾ? ਨਹੀਂ ਗੁਨਾਹ, ਸਹੀ ਗੱਲ। ਤੁਹਾਡੇ ਵਾਅਦੇ ਅਨੁਸਾਰ ਤੁਹਾਤੋਂ ਨੌਕਰੀ ਮੰਗ ਲਈ, ਇਹ ਗੁਨਾਹ ਉਹਨਾਂ ਦਾ? ਉਹ ਆਪਣੇ ਟੱਬਰ ਪਾਲਣਾ ਚਾਹੁੰਦੇ ਨੇ, ਆਪਣੇ ਚੁੱਲ੍ਹਿਆਂ 'ਚ ਅੱਗ ਮਚਾਉਣਾ ਚਾਹੁੰਦੇ। ਸਹੀ। ਭਗਵੰਤ ਮਾਨ ਜੀ, ਜਿਹੜੀ ਤੁਸੀਂ ਸੀਖਾਂ ਦੀ ਡੱਬੀ ਦਿਖਾਉਂਦੇ ਸੀ ਕਿ ਮੇਰੇ ਕੋਲ ਹੈਗੀ ਆ, ਮੈਨੂੰ ਬਣਾ ਦਿਓ, ਮੈਂ ਸਾਰੇ ਚੁੱਲ੍ਹਿਆਂ 'ਚ ਅੱਗ ਬਾਲ ਦੂੰ, ਇਹ ਗੁਨਾਹ ਜੀ ਉਹਨਾਂ ਦਾ। ਸਹੀ। ਤੇ ਜੇ ਉਹਨਾਂ ਦੇ ਗੁਨਾਹ ਦੀ ਇਹ ਸਜ਼ਾ, ਤੇ ਦੂਸਰੇ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਡਾਟਾ ਚੋਰ ਹੈ ਜੀ, ਇਹ ਤਾਂ ਨਿੱਜੀ ਜਾਣਕਾਰੀ ਲੀਕ ਕਰ ਰਹੀ ਹੈ ਜੀ, ਇਹ ਤਾਂ ਉਹ ਲੈ ਕੇ ਜਾ ਰਹੀ ਹੈ ਜੀ, ਇਹ ਹੱਕ ਨਹੀਂ, ਇਹ ਕਾਨੂੰਨੀ ਤੌਰ ਤੇ ਗਲਤ। ਜੇ ਕਾਨੂੰਨੀ ਤੌਰ ਤੇ ਗਲਤ ਹੈ ਤਾਂ ਉਹਨਾਂ ਤੇ ਪਰਚਾ ਕਿੱਥੇ ਹੈ ਜੀ? ਸਹੀ ਹੈ। ਉਹਨਾਂ ਤੇ FIR ਕਿੱਥੇ ਹੈ ਜੀ? ਫੜ ਲਓ ਤੇ ਛੱਡ ਦੋ। ਮਤਲਬ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਭਾਜਪਾ ਦੇ ਤੋਂ ਲੈ ਕੇ ਹੈ ਨਾ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੱਕ ਜਿੰਨਿਆਂ ਨੂੰ ਫੜਿਆ, 2 ਘੰਟੇ 4 ਘੰਟੇ ਬਾਅਦ ਛੱਡਤਾ, ਉਹਨਾਂ ਦੇ ਉੱਤੇ ਕੋਈ ਪਰਚਾ, ਕੋਈ ਕਾਨੂੰਨੀ ਕਾਰਵਾਈ, ਕੋਈ ਚਲਾਨ ਪੇਸ਼, ਕੋਈ ਕਚਹਿਰੀ 'ਚ ਪੇਸ਼ ਕਿੱਥੇ ਹੈ ਜੀ? ਕਿੱਥੇ? ਸਹੀ ਹੈ, ਬਿਲਕੁਲ। ਇਹਦਾ ਤਾਂ ਫਿਕਸ ਮੈਚ ਨਾ ਕਹੀਏ ਤਾਂ ਹੋਰ ਕੀ ਕਹੀਏ, ਰਾਜ ਨਹੀਂ ਖੁੱਲੇ ਤਾਂ ਹੋਰ ਕੀ ਨੇ ਜੀ? ਸਹੀ ਜੀ। ਇੱਕ ਪਾਸੇ ਪੰਜਾਬ ਦੀ ਜਵਾਨੀ ਆ, ਜਿਹੜੀ ਤੁਹਾਡੀ ਆਪਣੀ ਆ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਪੰਜਾਬ ਦਾ ਭਵਿੱਖ ਬਣਾਉਣਾ, ਤੇ ਉਹਨਾਂ ਨਾਲ ਤੁਹਾਡਾ ਅਵ ਵਿਹਾਰ ਹੈ। ਇੱਕ ਪਾਸੇ ਤੁਹਾਡੇ ਰਾਜਨੀਤਿਕ ਸ਼ਰੀਕ ਨੇ, ਤੇ ਜਿਨ੍ਹਾਂ ਨੂੰ ਤੁਸੀਂ ਆਪਣੇ ਬਣਾ ਕੇ ਇੰਜ ਪੇਸ਼ ਕਰ ਰਹੇ ਹੋ ਕਿ ਲਓ ਵੀ ਪੰਜਾਬ ਨੂੰ ਤਾਂ ਹੁਣ ਬਚਾਊਗੀ BJP, ਤੇ ਇਸ ਲਈ ਤੁਸੀਂ ਉਹਨਾਂ ਦੇ ਲਈ ਰਾਹ ਪੱਧਰਾ ਕਰ ਰਹੇ ਹੋ, ਉਹਨਾਂ ਦਾ ਰਾਹ ਮੋਕਲਾ ਕਰ ਰਹੇ ਹੋ, ਨਾ ਕਿ ਤੁਸੀਂ ਉਹਨਾਂ ਦੇ ਖਿਲਾਫ, ਜੇ ਕੋਈ ਸੱਚਮੁੱਚ ਤੁਹਾਡਾ ਇਸ ਤਰੀਕਾ ਗੱਲ ਹੁੰਦਾ ਕਿ ਜੀ ਉਹ ਪੰਜਾਬ ਦੇ ਕਾਨੂੰਨ ਨਾਲ ਕੋਈ ਛੇੜਖਾਨੀ ਕਰ ਰਹੇ ਨੇ, ਪੰਜਾਬ ਦੇ ਲੋਕਾਂ ਨਾਲ ਕੋਈ ਗਲਤ ਜਾਣਕਾਰੀ ਸਾਂਝੀ ਕਰ ਰਹੇ ਨੇ ਜਾਂ ਉਹਨਾਂ ਤੋਂ ਲੈ ਰਹੇ ਨੇ, ਤਾਂ ਫਿਰ ਤੁਸੀਂ ਕਾਨੂੰਨੀ ਕਰਦੇ, ਤੁਸੀਂ ਇੰਨੇ ਸੱਚੇ। ਸੋ ਇਸ ਲਈ ਇਹ ਰਾਜ ਗਏ ਨੇ, ਪਰ ਤਾਂ ਵੀ ਬਸ਼ਰਮਾਂ ਦੀ ਡੁੱਲੀ ਦਾਲ, ਉਹ ਕਹਿੰਦੇ ਇਸ ਤਾਂ ਜੀ ਐ ਲਿਟ ਖਾਂਦੇ ਆ। ਸੋ ਇਹਨਾਂ ਦੋਵਾਂ ਧਿਰਾਂ ਨੂੰ ਕੋਈ ਫਰਕ ਨਹੀਂ ਜੀ। ਬਿਲਕੁਲ। ਜਾਂਦੇ ਗੱਲ ਕਰੀਏ JNDU ਦੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ VC ਦੀ, ਇਹ ਰਿਪੋਰਟ ਦੇ ਰਹੇ ਸੀਗੇ RSS ਮੁਖੀ ਦੇ ਸਾਹਮਣੇ, ਮੋਹਨ ਭਾਗਵਤ ਦੇ ਸਾਹਮਣੇ। ਆਪਾਂ ਉਸ ਦਿਨ ਵੀ ਕਿਹਾ ਸੀਗਾ ਵੀ ਮੋਹਨ ਭਾਗਵਤ ਕੋਈ ਰਾਸ਼ਟਰਪਤੀ ਨਹੀਂ ਹੈ ਜਿਹੜਾ ਤੁਸੀਂ ਉੱਥੇ ਰਿਪੋਰਟ ਕਾਰਡ ਪੇਸ਼ ਕਰੀ ਜਾਂਦੇ ਹੋ। ਉਹ ਕਹਿੰਦੇ ਵੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਜੀ। ਬਿਲਕੁਲ ਜੀ। ਇਹ ਜਦੋਂ ਮਾਮਲਾ ਆਇਆ ਸੀਗਾ ਤਾਂ ਆਪਾਂ ਦਰਸ਼ਕਾਂ ਨਾਲ ਸਾਂਝਾ ਵੀ ਕੀਤਾ ਸੀਗਾ ਕਿ ਦੱਖਣੀ ਖੇਤਰ ਦੇ ਵਿੱਚ ਇੱਕ ਸਮਾਗਮ ਦੀ ਇੱਕ ਵੀਡੀਓ ਤਸਵੀਰਾਂ ਸਾਹਮਣੇ ਆਈਆਂ, ਜਿਹਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਹੋਰੀ, ਮਤਲਬ ਕਿ ਉਹਨਾਂ ਦੀ ਬੋਡੀ ਲੈਂਗੁਏਜ ਵੀ ਉਹੀ ਜੀ ਸੀਗੀ ਜਿਹੜੀ ਮਤਲਬ ਕਿ ਅਸੀਂ ਕਿਸੇ ਨੂੰ ਜਿਵੇਂ ਸਮਰਪਣ ਹੋ ਕੇ ਗੱਲ ਕਰ ਰਹੇ ਹੋਈਏ। ਸੋ ਉਹ RSS ਮੋਹਨ ਭਾਗਵਤ ਨੂੰ ਆਪਣੀ ਯੂਨੀਵਰਸਿਟੀ ਦੀਆਂ ਅਗਲੀਆਂ ਯੋਜਨਾਵਾਂ ਤੋਂ, ਅਗਲੇ ਫੈਸਲਿਆਂ ਤੋਂ, ਜਾਂ ਉਹਨਾਂ ਦੀ ਜੋ ਉਹਨਾਂ ਨੂੰ ਪਸੰਦ ਆਵੇ ਉਹੀ ਜੀ ਸ਼ੈਲੀ 'ਚ ਗੱਲ ਕਰ ਰਹੇ ਸੀ। ਸੋ ਉਸ ਦਾ ਨੋਟਿਸ ਲਿਆ ਗਿਆ ਬਕਾਇਦਾ ਤੌਰ ਤੇ ਸਿੱਖ ਸੰਸਥਾਵਾਂ ਵੱਲੋਂ ਕਿ ਵੀ ਉਹਨਾਂ ਨੂੰ ਕੀ ਅਧਿਕਾਰ ਹੈ ਤੋਂ ਰਿਪੋਰਟ ਲੈਣ ਦਾ, ਤੇ ਤੁਹਾਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਜਾ ਕੇ ਉਹਨਾਂ ਮੂਹਰੇ ਆਪਣੇ ਰਿਪੋਰਟ ਕਾਰਡ ਪੇਸ਼ ਕਰੋ। ਨਾ ਉਹ UGC, ਨਾ ਉਹ ਰਾਸ਼ਟਰਪਤੀ, ਨਾ ਉਹ ਪ੍ਰਧਾਨ ਮੰਤਰੀ, ਨਾ ਉਹ ਸਿੱਖਿਆ ਮੰਤਰੀ, ਹੈ ਨਾ, ਉਹ ਕੀ ਨੇ? ਸਹੀ। ਤੇ ਇਸੇ ਰੋਸੇ ਚੋਂ ਫਿਰ ਸਭ ਤੋਂ ਪਹਿਲਾਂ SGPC ਨੇ ਪਹਿਲ ਕਦਮੀ ਕੀਤੀ ਸੀ, ਜਦੋਂ ਪ੍ਰੋਫੈਸਰ ਕਰਮਜੀਤ ਸਿੰਘ ਹੋਰਾਂ ਨੂੰ ਉਹ 38 ਮੈਂਬਰੀ ਕਮੇਟੀ ਜਿਹੜੀ ਬਣਾਈ ਸੀ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ, ਉਹ ਚੋਂ ਵਾਂਝੇ ਕੀਤਾ, ਉਹ ਤੋਂ ਬਾਅਦ ਕੀਤਾ। ਤੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੇ ਹੋਰਾਂ ਨੇ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੋਂ ਹੁਕਮ ਜਾਰੀ ਕੀਤੇ, ਚਿੱਠੀ ਜਾਰੀ ਕੀਤੀ ਪ੍ਰੋਫੈਸਰ ਕਰਮਜੀਤ ਸਿੰਘ ਹੋਰਾਂ ਦੇ ਨਾਮ ਕਿ ਭਾਈ ਤੁਸੀਂ ਆ ਕੇ ਪੇਸ਼ ਹੋਵੋ, ਖੁਦ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਿਓ। 15 ਦਿਨਾਂ ਦਾ ਉਹਨਾਂ ਨੂੰ ਸਮਾਂ ਸੀ।
ਤੇ ਉਹ ਬਕਾਇਦਾ ਤੌਰ ਤੇ ਪੂਰੇ, ਕਿਉਂਕਿ ਸਿੱਖ ਸਿਧਾਂਤਾਂ ਦਾ ਤਾਂ ਪਾਲਣ ਕਰਦੇ ਨੇ ਪ੍ਰੋਫੈਸਰ ਪਰਮਜੀਤ ਸਿੰਘ ਹੋਰੀ, ਹਾਂਜੀ ਹਾਂਜੀ ਨਾ ਉਹ ਵਾਲ ਕੱਟਦੇ ਨੇ ਨਾ ਵਾਲ ਕੱਟਦੇ ਨੇ। ਸੋ ਇਸ ਲਈ ਪੂਰਾ ਦਾੜਾ ਪ੍ਰਕਾਸ਼ ਕਰਕੇ ਉਹ ਪੂਰੇ ਉਸੇ ਸਿੱਖੀ ਸਿਧਾਂਤ ਅਨੁਸਾਰ ਉਹ ਆ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਗਿਆਨੀ ਕੁਲਦੀਪ ਸਿੰਘ ਰਗਾਜ ਹੋਰਾਂ ਦੇ ਉੱਥੇ ਪੇਸ਼ ਹੋਏ ਤੇ ਪੇਸ਼ ਹੋ ਕੇ ਉਹਨਾਂ ਨੇ ਲਿਖਤੀ ਤੌਰ ਦੇ ਉੱਤੇ ਵੀ ਜਾਣਕਾਰੀ ਦਿੱਤੀ ਤੇ ਮੂੰਹ ਜ਼ਬਾਨੀ ਵੀ ਆਪਣਾ ਪੱਖ ਰੱਖ। ਮੰਨਿਆ ਜਾ ਰਿਹਾ ਕਿ ਉਹਨਾਂ ਨੇ ਇਹ ਸਪਸ਼ਟੀਕਰਨ ਦਿੱਤਾ, ਜੋ ਜਾਣਕਾਰੀ ਸਾਨੂੰ ਮਿਲੀ ਆ, ਉਹ ਕਹਿੰਦੇ ਜੀ ਦੱਖਣੀ ਖੇਤਰ ਦੇ ਵਿੱਚ UGC ਦਾ ਇੱਕ ਸਮਾਗਮ ਸੀਗਾ, ਉਸ ਸਮਾਗਮ ਦੇ ਵਿੱਚ 80 ਤੋਂ ਵੱਧ ਵਾਈਸ ਚਾਂਸਲਰ ਆਏ ਸੀ ਲਗਭਗ ਯੂਨੀਵਰਸਿਟੀਆਂ, ਵੱਖੋ ਯੂਨੀਵਰਸਿਟੀਆਂ ਦੇ, ਤੇ ਅਸੀਂ ਤਾਂ UGC ਨੂੰ ਰਿਪੋਰਟ ਕਰ ਰਹੇ ਸੀ। ਉਹਨਾਂ ਨੇ ਮੁੱਖ ਮਹਿਮਾਨ ਵਜੋਂ ਉਹਨਾਂ ਨੂੰ ਸੱਦਿਆ ਸੀਗਾ ਤਾਂ ਜੇ ਇੰਝ ਚਲੀ ਗਈ ਗੱਲ ਕਿ ਜਿਵੇਂ ਅਸੀਂ ਉਹਨਾਂ ਨੂੰ ਰਿਪੋਰਟ ਕੀਤੀ ਹੋਈ, ਅਸੀਂ ਉਹਨਾਂ ਨੂੰ ਰਿਪੋਰਟ ਨਹੀਂ ਕੀਤੀ। ਫਿਰ ਵੀ ਕਹਿੰਦੇ ਜੀ ਮੈਂ ਖਿਮਾ ਜਾਚਨਾ ਕਰਦਾ। ਸੋ ਉਹਨਾਂ ਦੀ ਖਿਮਾ ਜਾਚਨਾ ਕਿਸ ਰੂਪ ਚ ਪ੍ਰਵਾਨ ਹੁੰਦੀ ਹੈ, ਪੰਜ ਸਿੰਘ ਸਾਹਿਬਾਨ ਉਹਦੇ ਬਾਰੇ ਕੀ ਫੈਸਲਾ ਲੈਂਦੇ ਆ, ਆਉਣ ਵਾਲਾ ਸਮਾਂ ਤੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਦੱਸੇਗੀ ਜੀ ਕਿ ਹੁਣ ਪ੍ਰੋਫੈਸਰ ਕਰਮਜੀਤ ਸਿੰਘ ਦੇ ਉੱਤੇ ਅਗਲੀ ਕਿਹੜੀ ਸੇਵਾ ਲੱਗਦੀ ਹੈ ਉਹਨਾਂ ਨੂੰ, ਜਾਂ ਕਿਸ ਤਰ੍ਹਾਂ ਮਾਫੀ ਲੱਗਦੀ ਹੈ। ਜੀ ਬਿਲਕੁਲ। ਸੋ ਪਹਿਲਾਂ ਵਿਚਾਰ ਲੈਂਦੇ ਚੰਗੇ ਰਹਿੰਦੇ, ਜੇ ਕੋਈ ਮਾਫ ਕਰਨਾ, ਜੇ ਕੋਈ ਮਾਤੜ ਬੰਦਾ ਜਿਹੜਾ ਉਹ ਕੋਈ ਅਣਜਾਣਤਾ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰੇ ਤਾਂ ਆਪਾਂ ਕਹਿ ਸਕਦੇ ਹਾਂ ਵੀ ਭਾਈ ਇਹਨੂੰ ਪਤਾ ਨਹੀਂ ਸੀ, ਇਹਨੂੰ ਸਿੱਟੇ ਨਹੀਂ ਪਤਾ, ਜਾਂ ਉਹਨੂੰ ਉਸ ਬੰਦੇ ਦੀ ਬੈਕਗਰਾਊਂਡ ਨਹੀਂ ਪਤਾ, ਜਾਂ ਉਸ ਜਥੇਬੰਦੀ ਬਾਰੇ ਨਹੀਂ ਪਤਾ, ਇਹਦਾ ਕੀ ਕਸੂਰ ਹੈ। ਪਰ ਜਦੋਂ ਖੁਦ ਨੂੰ ਰੌਸ਼ਨ ਦਿਮਾਗ ਕਰਨ ਵਾਲੇ ਕਹਿਣ ਵਾਲੇ ਬੰਦੇ, ਖੁਦ ਨੂੰ ਬਹੁਤ ਵਿਦਵਾਨ ਬਹੁਤ ਬੁੱਧੀਜੀਵੀ ਕਹਿਣ ਵਾਲੇ ਬੰਦੇ ਇਸ ਤਰ੍ਹਾਂ ਦੀ ਗੱਲਬਾਤ ਦੇ ਵਿੱਚ ਆਉਂਦੇ ਨੇ, ਵਿਵਾਦ ਦੇ ਵਿੱਚ ਆਉਂਦੇ ਨੇ, ਤਾਂ ਫਿਰ ਉਹਨਾਂ ਨੂੰ ਸਵਾਲ ਲਾਜ਼ਮੀ ਨੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।